ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਜੋ ਐਲੈਕਸ ਪ੍ਰੈਟੀ ਦੀ ਜੋ ਮੌਤ ਹੋਈ ਹੈਗੀ ਆ ਆਈਸ ਦੀਆਂ ਗੋਲੀਆਂ ਦੇ ਨਾਲ, ਉਹ ਪਿਛਲੇ 2 ਦਿਨ ਲਗਾਤਾਰ ਪੂਰੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੁੰਦੇ ਰਹੇ ਹੈਗੇ ਆ। ਮਿਨੀਸੋਟਾ ਦੇ ਵਿੱਚ, ਸ਼ਿਕਾਗੋ 'ਚ, ਲਾਸ ਐਂਜਲਸ, ਸੈਨ ਫਰਾਂਸਿਸਕੋ ਤੇ ਨਿਊਯਾਰਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਹੁਣ ਜੋ ਟੌਮ ਹੋਮਨ ਆ ਉਹਨੂੰ ਭੇਜਣ ਜਾ ਰਹੇ ਆ ਮਿਨੀਸੋਟਾ ਨੂੰ, ਜੋ ਉਹਨਾਂ ਦਾ ਬਾਰਡਰ ਜ਼ਾਰ ਹੈਗਾ, ਕਿਉਂਕਿ ਐਲੈਕਸ ਪ੍ਰੈਟੀ ਦੀ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਹੁਣ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੇ ਸੈਨੇਟ ਦੇ ਵਿੱਚੋਂ ਉਹ ਇਨਕੁਆਇਰੀ ਦੀ ਮੰਗ ਕਰ ਰਹੇ ਆ। ਕ੍ਰਿਸਟੀ ਨੋਏਮ ਪਬਲਿਕਲੀ ਬੈਕ ਕਰ ਰਹੀ ਆ ਹੋਮਨ ਨੂੰ, ਤੇ ਉਹ ਕਹਿੰਦੀ ਆ ਵੀ ਜਿਹੜੇ ਵਾਇਲੈਂਟ ਕ੍ਰਿਮੀਨਲ ਤੇ ਇਲੀਗਲ ਏਲੀਅਨਸ ਆ ਉਹ ਮਿਨੀਸੋਟਾ ਦੀਆਂ ਸਟੇਟਸ ਤੋਂ ਬਾਹਰ ਕੱਢਣੇ ਆ। ਕ੍ਰਿਸਟੀ ਨੋਏਮ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਵੀ ਜਿਹੜਾ ਐਲੈਕਸ ਪ੍ਰੈਟੀ ਆ ਇਹ ਡੋਮੈਸਟਿਕ ਟੈਰਰਿਸਟ ਹੈਗਾ। ਹੁਣ ਉਹਦੀਆਂ ਬਹੁਤ ਵੀਡੀਓਜ਼ ਆਈਆਂ ਵੀ ਕਿਸ ਤਰ੍ਹਾਂ ਉਹ ਹਸਪਤਾਲ ਦੇ ਵਿੱਚ ਜਿਹੜੇ ਕਿਸੇ ਦੀ ਮੌਤ ਹੁੰਦੀ ਸੀ ਉਹ ਉੱਥੇ ਉਹਨਾਂ ਦੀ ਜਿਹੜੀ ਹੁੰਦੀ ਆ, ਆਪਾਂ ਅਰਦਾਸ ਕਹਿ ਸਕਦੇ ਹਾਂ ਪੰਜਾਬੀ 'ਚ, ਉਹ ਕਰਦਾ ਸੀ ਤੇ ਬਹੁਤ ਹੀ ਵਧੀਆ ਨੌਜਵਾਨ ਸੀ। ਹਾਂ, ਇਹ ਕੋਈ ਸ਼ੱਕ ਨਹੀਂ ਵੀ ਉਹਦੇ ਕੋਲ ਗਨ ਸੀ, ਪਰ ਉਹਨੇ ਗਨ ਨੂੰ ਕਦੇ ਵੀ ਹੱਥ ਨਹੀਂ ਪਾਇਆ। ਸੋ ਈਵਨ ਗਨ ਨੂੰ ਲੈ ਕੇ ਜਿਹੜੇ ਗਨ ਰਾਈਟ ਗਰੁੱਪਸ ਆ ਉਹ ਹੁਣ ਬਹੁਤ ਔਖੇ ਆ ਟਰੰਪ ਦੇ ਉੱਤੇ। ਉਹਨਾਂ ਦੇ ਖੁਦ ਦੇ ਹੀ ਰਿਪਬਲਿਕਨ ਜਿਹੜੇ ਸਪੋਰਟਰਸ ਆ ਉਹ ਕਹਿੰਦੇ ਵੀ ਸੈਕੰਡ ਅਮੈਂਡਮੈਂਟ ਰਾਈਟ ਆ ਬੰਦੇ ਨੂੰ ਗਨ ਰੱਖਣ ਦਾ। ਜਦੋਂ ਤੁਹਾਨੂੰ ਉਹ ਤੋਂ ਕੋਈ ਖਤਰਾ ਨਹੀਂ ਸੀ, ਉਹਦੇ ਹੱਥ ਦੇ ਵਿੱਚ ਫੋਨ ਆ ਤੇ ਉਹਦੇ ਤੇ ਗੋਲੀ ਚਲਾਣੀ ਨਹੀਂ ਬਣਦੀ ਸੀਗੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੀ ਜੋ ਹੈਗੇ ਆ ਬਿੱਲ ACL ਦੀ, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਪ੍ਰੋਟੈਸਟ ਦੇ ਵਿੱਚ ਕੋਈ ਗਨ ਲੈ ਕੇ ਜਾਂਦਾ ਤਾਂ ਲਾਈਕਲੀਹੁੱਡ ਹੈਗਾ ਵੀ ਲੀਗਲੀ ਜਸਟੀਫਾਈਡ ਇਨ ਸ਼ੂਟਿੰਗ ਯੂ। ਹੁਣ ਉਹ ਖੁਦ ਕਹਿ ਰਹੇ ਆ ਵੀ ਕਹਿੰਦੇ ਜਦੋਂ 2020 ਦੇ ਵਿੱਚ ਇਲੈਕਸ਼ਨ ਦਾ ਰੌਲਾ ਹੋਇਆ ਸੀ, ਅਨਰੈਸਟ ਹੋਈ ਸੀ, ਵਿਸਕੌਨਸਨ ਦੇ ਵਿੱਚ ਹੋਈ ਸੀ, ਉਹ ਤਾਂ ਖੁਦ ਜਿਹੜੇ ਟਰੰਪ ਦੇ ਸਪੋਰਟਰ ਸੀ ਜਾਂ ਗਨ ਰਾਈਟ ਐਕਟਿਵਿਸਟ ਸੀ ਉਹ ਤਾਂ ਬੜਬੜੀਆਂ ਗੰਨਾਂ ਲੈ ਕੇ ਉੱਥੇ ਜਾਂਦੇ ਰਹੇ। ਹਾਲਾਂਕਿ ਇੱਕ ਪਿਕਚਰ ਬਹੁਤ ਘੁੰਮ ਰਹੀ ਆ, ਉਹ ਬੰਦੇ ਕੋਲ ਤਾਂ AK-47 ਤੱਕ ਦੀ ਗਨ ਸੀ ਕਾਇਲ ਰਿਟਰਨ ਹਾਊਸ ਦੇ ਕੋਲ, ਜਦੋਂ ਉਹ ਸ਼ੈਰੀਡਨ ਰੋਡ, ਕਨੋਸ਼ਾ, ਵਿਸਕੌਨਸਨ ਦੇ ਵਿੱਚ ਘੁੰਮ ਰਿਹਾ ਸੀ ਉਸ ਟਾਈਮ ਦੇ ਉੱਤੇ ਪ੍ਰੋਟੈਸਟ। ਸੋ ਜਿਹੜੇ ਸੈਕੰਡ ਅਮੈਂਡਮੈਂਟ ਦੇ ਹੱਕ ਵਾਲੇ ਆ ਉਹ ਕਹਿੰਦੇ ਵੀ ਅਸੀਂ ਤਾਂ ਬਹੁਤ ਸਾਰੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਜਦੋਂ ਸਾਡੇ ਕੋਲ ਗੰਨਾਂ ਹੁੰਦੀਆਂ ਸੀਆਂ। ਮਿਨੀਸੋਟਾ ਗਨ ਓਨਰਸ ਕਾਕਸ ਨੇ ਪਟੇਲ ਦੀ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਕਿਹਾ ਵੀ ਟੋਟਲੀ ਇਨਕਰੈਕਟ ਹੈਗੀ ਮਿਨੀਸੋਟਾ ਲਾ ਦੇ ਮੁਤਾਬਕ, ਕਿਉਂਕਿ ਜੋ ਕੈਸ਼ ਪਟੇਲ ਆ ਉਹਨਾਂ ਨੇ ਇਹ ਕਿਹਾ ਸੀ, ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਆ, ਵੀ ਤੁਸੀਂ ਫਾਇਰ ਆਰਮ ਲੋਡਡ ਵਿਦ ਮਲਟੀਪਲ ਮੈਗਜ਼ੀਨਸ ਕਿਸੇ ਪ੍ਰੋਟੈਸਟ ਤੇ ਨਹੀਂ ਲਿਆ ਸਕਦੇ। ਇਟਸ ਸਿੰਪਲ, ਇਹ ਪਟੇਲ ਨੇ ਇਹ ਕਿਹਾ ਸੀ। ਕਹਿੰਦੇ ਵੀ ਯੂ ਡੋਂਟ ਹੈਵ ਦਾ ਰਾਈਟ ਟੂ ਬ੍ਰੇਕ ਦਾ ਲਾ ਇਨਸਾਈਟ ਵਾਇਲੈਂਸ। ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਹੀ ਪਾਰਟੀ ਦੇ ਹੁਣ ਕਾਫੀ ਲੋਕ ਜਿਹੜੇ ਆ ਉਹ ਓਪਨਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਬੋਲ ਰਹੇ ਹੈਗੇ ਇਸ ਇਸ਼ੂ ਦੇ ਉੱਤੇ। ਜੀ ਬਿਲਕੁਲ। ਦੂਜਾ ਅਮਰੀਕਨ ਸਿਟੀਜ਼ਨ ਆਈਸ ਦੇ ਦੁਆਰਾ ਮਾਰ ਦਿੱਤਾ ਗਿਆ ਹੈਗਾ ਆ ਰਨੇ ਗੁੱਡ 17 ਦਿਨ ਪਹਿਲਾਂ, ਤੇ ਵੀਕਐਂਡ ਦੇ ਉੱਤੇ ਜਿਹੜਾ ਐਲੈਕਸ ਪ੍ਰੈਟੀ ICU ਦੇ ਵਿੱਚ ਨਰਸ ਸੀਗੀ ਵੈਟਰਨ ਅਫੇਅਰਸ ਦੇ ਲਈ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਅਖੀਰਲੇ ਜਿਹੜੇ ਰਾਈਟਸ ਆ ਉਹ ਵੀ ਇਹ ਪੜ੍ਹਦਾ ਰਿਹਾ।
ਸੈਕੰਡ ਅਮੈਂਡਮੈਂਟ ਦਾ ਇਹਦੇ ਵਿੱਚ ਜਦੋਂ ਕੰਸੀਲ ਕੈਰੀ ਦਾ ਤੁਹਾਨੂੰ ਇਜਾਜ਼ਤ ਜਿਹੜੀ ਉਹ ਹੈਗੀ ਆ, ਪਹਿਲੋਂ ਮੈਨੂੰ ਵੀ ਇਦਾਂ ਹੀ ਲੱਗਦਾ ਸੀਗਾ ਵੀ ਨਹੀਂ ਜਿਹੜਾ ਕਰ ਸਕਦੇ, ਪਰ ਹੁਣ ਤੁਸੀਂ ਜਿੱਦਾਂ ਸਾਰੀਆਂ ਚੀਜ਼ਾਂ ਦੱਸੀਆਂ, ਕਾਇਲ ਰਿਟਨਹਾਊਸ ਉਹੀ ਬੰਦਾ ਹੈ ਜਿਹਨੂੰ ਬਾਅਦ ਦੇ ਵਿੱਚ ਇਹ ਤੇ ਚਾਰਜ ਵੀ ਹੋਇਆ ਸੀ, ਇਹਨੇ 2 ਜਣੇ ਮਾਰ ਵੀ ਦਿੱਤੇ ਸੀਗੇ, ਫਿਰ ਇਹ ਬਾਅਦ ਚ ਛੁੱਟ ਵੀ ਗਿਆ ਸੀਗਾ, ਉਦੋਂ 17 ਸਾਲ ਦੀ ਉਮਰ ਸੀਗੀ। ਟਰੰਪ ਹੋਣਾ ਨੇ ਵੀ ਉਦੋਂ ਬਿਆਨ ਦਿੱਤਾ ਸੀਗਾ ਵੀ ਹਾਂ ਨਹੀਂ ਮੈਨੂੰ ਲੱਗਦਾ ਵੀ ਇਹਨੇ ਆਪਣੀ ਪ੍ਰੋਟੈਕਸ਼ਨ ਦੇ ਲਈ ਮਾਰਿਆ। ਉਸ ਕਿਸੇ ਦੇ ਮਨ ਦੇ ਵਿੱਚ ਸਵਾਲ ਹੀ ਨਹੀਂ ਸੀ ਆਇਆ ਵੀ ਪ੍ਰੋਟੈਸਟ ਕਰਨ ਲੱਗਿਆ ਜੇ ਕੋਈ ਬੰਦੂਕ ਲੈ ਕੇ ਆਇਆ ਵੀ ਬੰਦੂਕ ਲਿਆਂਦੀ ਜਾ ਸਕਦੀ ਹੈ ਕਿ ਨਹੀਂ ਲਿਆਂਦੀ ਜਾ ਸਕਦੀ। ਉਹ ਤਾਂ ਓਪਨ ਕੈਰੀ ਵੀ ਉੱਥੇ ਕਰਦੇ ਜਿਹੜੇ ਰਹੇ ਆ, ਇਹਦੀ ਕੰਸੀਲ ਸੀਗੀ, ਇਹਦੀ ਖੋਹ ਵੀ ਲਈ, ਇਹਦੀ ਲੈ ਵੀ ਲਈ, ਪਰ ਉਸ ਦੇ ਬਾਅਦ ਦੇ ਵਿੱਚ ਬਾਵਜੂਦ ਵੀ ਇਸ ਨੂੰ ਜਿਹੜਾ ਉਹ ਪੁਆਇੰਟ ਬਲੈਂਕ ਹੀ ਜਿਹੜਾ ਮਾਰ ਦਿੱਤਾ ਗਿਆ। ਜਦੋਂ ਇਹ ਮਰ ਚੁੱਕਾ ਸੀ, ਕੁਝ ਸਕਿੰਟਾਂ ਦੇ ਵਿੱਚ 10-12 ਗੋਲੀਆਂ ਜਿਹੜੀਆਂ ਇਸ ਦੇ ਉੱਤੇ ਮਾਰੀਆਂ ਜਿਹੜੀਆਂ ਉਹ ਗਈਆਂ। ਆਈਸ ਨੂੰ ਤੁਸੀਂ ਜਿਹੜਾ ਆ ਉਹ ਵੀਡੀਓਗ੍ਰਾਫੀ ਕਰ ਸਕਦੇ ਆ, ਇਹਦੇ ਵਿੱਚ ਕੋਈ ਰੋਕ ਨਹੀਂ ਆ। ਪ੍ਰੋਟੈਸਟ ਦੇ ਉੱਤੇ ਤੁਸੀਂ ਜਿਹੜਾ ਉਹ ਜਾ ਸਕਦੇ ਆ, ਪ੍ਰੋਟੈਸਟ ਜਿਹੜਾ ਉਹ ਤੁਸੀਂ ਕਰ ਸਕਦੇ, ਇਹਦੇ ਉੱਤੇ ਕੋਈ ਰੋਕ ਨਹੀਂ ਆ। ਪ੍ਰੋਟੈਸਟ ਦੇ ਵਿੱਚ ਜੇ ਤੁਹਾਡੇ ਕੋਲ ਕੰਸੀਲਡ ਕੈਰੀ ਦਾ ਪਰਮਿਟ ਹੈਗਾ ਆ, ਤੇ ਜੇ ਉਸ ਸੂਬਾ ਅਲਾਓ ਕਰਦਾ ਆ, ਜੇ ਉਹ ਸਟੇਟ ਅਲਾਓ ਕਰਦੀ ਆ, ਤੁਸੀਂ ਉੱਥੇ ਲੈ ਕੇ ਜਾ ਸਕਦੇ ਆ, ਇਹਦੇ ਵਿੱਚ ਕੋਈ ਹਰਜ ਨਹੀਂ ਆ। ਹੋਰ ਲੋਕਾਂ ਨੂੰ 2A ਦਾ ਮਤਲਬ ਕੀ ਆ? 2A ਦੇ ਨਾਲ ਕੋਈ ਚਾਰ ਥੋੜੀ ਪਾਉਣਾ ਵੀ ਨਿੰਬੂ ਦਾ ਚਾਰ ਪਾਇਆ ਤੇ ਉਹ ਬੰਦੂਕ ਦੀ ਜਿਹੜੀ ਨਲੀ ਦੇ ਨਾਲ ਉਹ ਘੁਮਾਉਣਾ ਆ ਉਹਨਾਂ ਨੇ। ਬੰਦੂਕਾਂ ਇਸੇ ਕੰਮ ਨੂੰ ਹੀ ਜਿਹੜੀਆਂ ਹੁੰਦੀਆਂ ਆ ਵੀ ਭਾਈ ਜੇ ਤੁਹਾਨੂੰ ਅਲਾਉਡ ਹੈਗਾ ਆ ਹੈ ਤੇ ਉਹ ਲੈ ਕੇ ਜਿਹੜੀਆਂ ਤੁਸੀਂ ਜਾ ਸਕਦੇ। ਹਾਂ, ਜੇ ਉਹਨੇ ਉਹਦੇ ਵੱਲ ਮਾਰ ਰਹੇ ਹੁੰਦੇ ਤਾਂ ਉਹਨੇ ਜਵਾਬੀ ਕਾਰਵਾਈ ਕੀਤੀ ਹੁੰਦੀ ਤਾਂ ਉਹ ਇੱਕ ਵੱਖਰੀ ਗੱਲ ਆ, ਪਰ ਇਹ ਆ ਵੀ ਇਸ ਟਾਈਮ ਇਹ ਵੀ ਉਤੇਜਨਾ ਜਿਹੜੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ। ਜਿਹੜੇ ਆਈਸ ਦੇ ਜਿਹੜੇ ਏਜੰਟਸ ਆ, ਲੈਸ ਟ੍ਰੇਨਿੰਗ ਆ, ਤੇ ਉਹ ਇੰਨੇ ਗਾਲੋ ਗਾਲੀ ਪ੍ਰੋਟੈਸਟ ਉਹਨਾਂ ਦੇ ਉਲਟ ਵੀ ਬਹੁਤ ਹੋ ਰਹੇ ਆ। ਸਾਰਾ ਕੁਛ ਆ ਵੀ ਟੈਂਪਰੇਚਰ ਬਹੁਤ ਹੀ ਜ਼ਿਆਦਾ ਹਾਈ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ, ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਆ ਹਰਜੋਤ ਸਿੰਘ ਜੀ, ਜਿਹਦੇ ਕਰਕੇ ਇਹ ਦੂਜੀ ਜਿਹੜੀ ਉਹ ਮੌਤ ਅਮਰੀਕਨ ਸਿਟੀਜ਼ਨ ਦੀ ਜਿਹੜੀ ਉਹ ਹੋ ਚੁੱਕੀ ਆ। ਸਾਬਕਾ ਰਾਸ਼ਟਰਪਤੀਆਂ ਤੋਂ ਲੈ ਕੇ ਮੌਜੂਦਾ ਜਿਹੜੇ ਲਾਅ ਮੇਕਰਸ ਆ, ਸਾਰਿਆਂ ਨੇ ਆਪੋ ਆਪਣੇ ਜਿਹੜੇ ਇਸ ਦੇ ਉੱਤੇ ਬਿਆਨ ਦਿੱਤੇ ਹੈਗੇ ਆ। ਟਰੰਪ ਹੋਣਾ ਨੇ ਇੱਕ ਵਾਰੀ ਫਿਰ ਫੈਡਰਲ ਏਜੰਟਸ ਆ ਉਹਨਾਂ ਨੂੰ ਡਿਫੈਂਡ ਕੀਤਾ, ਡੈਮੋਕ੍ਰੈਟਿਕ ਲੀਡਰਸ਼ਿਪ ਆ ਉਹਨਾਂ ਦੇ ਉੱਤੇ ਇਹਦਾ ਨਜ਼ਲਾ ਜਿਹੜਾ ਉਹ ਝਾੜ ਦਿੱਤਾ। ਜਿੱਦਾਂ ਆਪਾਂ ਨੂੰ ਪਤਾ ਹੀ ਹੈ ਵੀ ਆਪਣੇ ਤੇ ਅਕਾਊਂਟੇਬਿਲਟੀ ਨਾ ਉਹਨਾਂ ਨੇ ਅੱਜ ਤੱਕ ਕਦੀ ਲਈ ਤੇ ਨਾ ਉਹਨਾਂ ਨੇ ਟਰੰਪ ਹੋਣਾ ਨੇ ਜਿਹੜੀ ਉਹ ਲੈਣੀ ਹੈਗੀ ਆ। ਰਿਪਬਲਿਕਨ ਜਿਹੜੇ ਕੋਲ ਸੈਨੇਟਰਸ ਥਾਮ ਟੈਲਿਸ ਨਾਰਥ ਕੈਰੋਲੀਨਾ ਦੇ, ਬਿਲ ਕੈਸਿਡੀ ਲੂਜ਼ੀਆਨਾ ਦੇ, ਲੀਜ਼ਾ ਮਰਕੋਸਕੀ ਅਲਾਸਕਾ ਦੇ, ਸੂਜ਼ਨ ਕੋਲਿਨ ਜਿਹੜੇ ਮੇਨ ਦੇ, ਪੀਟ ਰਿਕਟਸ ਉਹ ਵੀ, ਉਹਨਾਂ ਸਾਰਿਆਂ ਨੇ ਥੋਰੋ ਇੰਪਾਰਸ਼ੀਅਲ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਆ। ਮਿਨੇਸੋਟਾ ਦੇ, ਮਿਨਿਆਪੋਲਿਸ ਦੇ, ਇਹ ਜਿਹੜੀਆਂ ਟਵਿਨ ਸਿਟੀਜ਼ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਵਾਲੇ, ਪੁਲਿਸ ਵਾਲੇ ਵੀ ਜਿਹੜੇ ਉਹ ਆ ਕੇ ਬੋਲ ਰਹੇ ਆ, ਕਹਿ ਰਹੇ ਆ, ਕਹਿੰਦੇ ਵੀ ਡੈਮੇਜ ਆਲਰੇਡੀ ਹੋ ਚੁੱਕਾ ਆ। ਇਨਵੈਸਟੀਗੇਸ਼ਨ ਦੇ ਵਿੱਚ ਕਸੂਰ ਕਿਹਦਾ ਨਿਕਲਦਾ ਕਿਹਦਾ ਨਹੀਂ ਨਿਕਲਦਾ ਉਹ ਹੁਣ ਸਾਈਡ ਵਾਲੀ ਗੱਲ ਰਹਿ ਗਈ। ਲੋਕਾਂ ਦੇ ਵਿੱਚ ਭਰੋਸਾ ਹੀ ਨਹੀਂ ਰਿਹਾ ਇਹਨਾਂ ਜਿਹੜੇ ਏਜੰਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਦੀ ਸਥਿਤੀ ਜਿਹੜੀ ਉਹ ਉੱਥੇ ਜਿਹੜੀ ਉਹ ਬਣੀ ਪਈ ਹੈਗੀ ਆ। ਮਿਨੀਸੋਟਾ ਦੇ ਜਿਹੜੇ ਅਟਾਰਨੀ ਜਨਰਲ ਨੇ ਕੀਥ ਐਲਿਸਨ, ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਫਲੈਟ ਆਊਟ ਇਨਸੇਨ ਆ, ਵੀ ਕਮਲਿਆਂ ਵਾਲੀਆਂ ਜਿਹੜੀਆਂ ਕਹਿੰਦੇ ਵੀ ਇਸ ਟਾਈਮ ਗੱਲਬਾਤ ਜਿਹੜੀ ਉਹ ਕਰ ਰਹੇ ਆ, ਕਹਿੰਦੇ ਵੀ ਵੀਡੀਓ ਕਾਨਫੀਡੈਂਸ ਐਵੀਡੈਂਸ ਜਿਹੜਾ ਆ ਉਹ ਟੋਟਲੀ ਕੰਟਰਾਡਿਕਟ ਕਰ ਰਿਹਾ ਆ ਫੈਡਰਲ ਕਲੇਮਸ ਨੂੰ ਜਿਹੜਾ ਉਹ ਲੈ ਕੇ। ਗਵਰਨਰ ਜਿਹੜਾ ਉੱਥੋਂ ਦਾ ਟਿਮ ਵਾਲਜ਼, ਉਹਨੇ ਕਿਹਾ ਵੀ ਇਹ ਸਿਕਨਿੰਗ ਆ ਵੀ ਜਿਹੜੀ ਸ਼ੂਟਿੰਗ ਉੱਥੇ ਹੋਈ ਆ, ਤੇ ਕਹਿੰਦੇ ਫੈਡਰਲ ਪ੍ਰੈਜ਼ੈਂਸ ਖਤਮ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਿਸ਼ੇਲ ਓਬਾਮਾ, ਉਹਨਾਂ ਨੇ ਵੀ ਜਿਹੜੀ ਐਲੈਕਸ ਪ੍ਰੈਟੀ ਆ ਉਸ ਦੀ ਮੌਤ ਨੂੰ ਕਿਹਾ ਵੀ ਇਹ ਹਾਰਟ ਬ੍ਰੇਕਿੰਗ ਟ੍ਰੈਜੇਡੀ ਆ, ਤੇ ਅਮਰੀਕਨਸ ਨੂੰ ਰਿਫਲੈਕਟ ਕਰਨ ਦੇ ਲਈ ਆਖਿਆ ਵੀ ਆਪਣੀਆਂ ਸਾਰਿਆਂ ਦੀਆਂ ਸਾਂਝੀਆਂ ਵੈਲਿਊਜ਼ ਕੀ ਨੇ, ਤੇ ਅਕਾਊਂਟੇਬਿਲਟੀ ਦੀ ਜਿਹੜੀ ਉਹਨਾਂ ਨੇ ਮੰਗ ਕੀਤੀ ਆ। ਮਾਰਜਰੀ ਟੇਲਰ ਗ੍ਰੀਨ, ਉਹਨਾਂ ਨੇ ਵੀ ਬਿਆਨ ਜਿਹੜਾ ਇਸ ਦੇ ਵਿੱਚ ਦਿੱਤਾ। ਉਹ ਕਹਿੰਦੇ ਵੀ ਸੈਕੰਡ ਅਮੈਂਡਮੈਂਟ ਦੇ ਉਲਟ ਤੁਸੀਂ ਕਿੱਦਾਂ ਜਿਹੜਾ ਉਹ ਬੋਲ ਸਕਦੇ। NRA ਨੇ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਹੁਣ ਇਹ ਸੈਕੰਡ ਅਮੈਂਡਮੈਂਟ ਇਹ ਨਹੀਂ ਆ ਵੀ ਕੱਲੀ ਰਿਪਬਲਿਕਨਾਂ ਨੂੰ ਜਾਂ ਕੰਜ਼ਰਵੇਟਿਵਸ ਦੇ ਕੋਲ ਆ, ਉਹ ਬਰਾਬਰ ਹੀ ਆ। ਉਹ ਸਾਰੇ ਇੱਕ ਅਮਰੀਕੀ ਜਿਹੜੇ ਨਾਗਰਿਕ ਦੇ ਲਈ ਸੈਕੰਡ ਅਮੈਂਡਮੈਂਟ ਬਰਾਬਰ ਆ। ਡਸ ਨਾਟ ਮੈਟਰ ਤੁਸੀਂ ਕਿਹੜੀ ਪਾਰਟੀ ਦੀ ਰੇਨਬੋ ਨੂੰ ਤੁਸੀਂ ਬਿਲੋਂਗ ਕਰਦੇ ਆ, ਤੁਸੀਂ ਰੈੱਡ ਆ, ਤੁਸੀਂ ਬਲੂ ਆ, ਤੁਸੀਂ ਪਰਪਲ ਆ, ਤੁਸੀਂ ਵਾਈਟ ਆ, ਇੰਡੀਪੈਂਡੈਂਟ ਆ, ਡਸ ਨਾਟ ਮੈਟਰ ਵੀ ਤੁਸੀਂ ਕਿਹੜੀ ਜਿਹੜੀ ਵਿਚਾਰਧਾਰਾ ਦੇ ਨਾਲ ਆ। ਸੈਕੰਡ ਅਮੈਂਡਮੈਂਟ ਸਾਰਿਆਂ ਦੇ ਐਬਸੋਲੂਟ ਬਰਾਬਰ ਆ, ਇਕੁਅਲ ਆ, ਤੇ ਉਸੇ ਹਿਸਾਬ ਦੇ ਨਾਲ ਜਿਹੜੀ ਉਹ ਰਹਿਣੀ ਚਾਹੀਦੀ ਹੈਗੀ ਆ। ਸੋ ਇਸ ਮੌਕੇ ਜਿਸ ਤਰੀਕੇ ਦੇ ਨਾਲ ਜਸਟੀਫਿਕੇਸ਼ਨ ਹੋ ਰਹੀ ਆ, ਮੁੱਖ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਹੈ ਵੀ ਕਹਿੰਦੇ ਪ੍ਰੋਟੈਸਟ ਨਾ ਕਰੋ, ਜੇ ਪ੍ਰੋਟੈਸਟ ਕਰਦੇ ਆ ਤਾਂ ਜੀ ਤੁਹਾਨੂੰ ਜਿਹੜਾ ਅਸੀਂ ਮਾਰਾਂਗੇ।
ਉਹ ਹੁਣ ਤੁਸੀਂ ਦੇਖੋ, ਜਦੋਂ ਕੋਈ ਮੰਨ ਲਓ ਇੱਕ ਬੰਦਾ ਗੱਡੀ 'ਚ ਬੈਠਾ ਆ, ਇੱਕ ਪਾਸੇ ਆਈਸ ਏਜੰਟ ਉਹਨੂੰ ਕਹਿ ਰਿਹਾ ਵੀ ਇਧਰੋਂ ਲੰਘ ਜਾ, ਦੂਜਾ ਕੋਈ ਲਾਗੇ ਛਾਗੇ ਹੋਵੇ, ਉਹਨੇ ਰਿਨੇ ਗੁੱਡ ਵਾਲਾ ਮਾਹੌਲ ਦੇਖਿਆ, ਉਹ ਕਹਿੰਦੇ ਯਾਰ ਮੈਂ ਕਿਤੇ ਲਾਗੇ ਵੀ ਲੰਘ ਜਾਂਦੇ ਫਿਰ ਮੇਰੇ ਤੇ ਗੋਲੀ ਨਾ ਮਾਰ ਦੇਵੇ। ਟੈਨਸ਼ਨ ਇੰਨੀ ਕਿ ਜ਼ਿਆਦਾ ਲੋਕਾਂ ਦੇ ਵਿੱਚ ਬਣੀ ਪਈ ਆ, ਜਿਹੜਾ ਬੰਦਾ ਠੀਕ ਵੀ ਕਰਨਾ ਚਾਹੁੰਦਾ ਆ, ਉਹ ਪ੍ਰੈਸ਼ਰ ਇੰਨੇ 'ਚ ਆ ਜਾਂਦਾ ਵੀ ਉਹ ਕੋਲ ਗਲਤੀ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਗਈ ਆ। ਤੁਸੀਂ ਇਹ ਦੇਖ ਲਓ ਵੀ ਥੱਲੇ ਡਿੱਗਿਆਂ ਦੇ ਉੱਤੇ ਗੋਡਾ ਜਿਹੜਾ ਉਹਨੂੰ ਥੱਲੇ ਨੱਪਿਆਂ ਨੂੰ ਰੋਡ ਦੇ ਉੱਤੇ, ਉਹਦੇ ਉੱਤੇ ਫੇਰ ਪੈਪਰ ਸਪਰੇ ਜਿਹੜੀ ਉਹ ਕਰਨੀ, ਇਹ ਆਮ ਜਿਹਾ ਜਿਹੜਾ ਵਰਤਾਰਾ ਹੋ ਗਿਆ। ਅਸੌਲਟ ਜਿਹੜਾ ਆ ਉਹ ਇਸ ਟਾਈਮ ਆਪਣੀ ਪ੍ਰੋਟੈਕਸ਼ਨ ਦੀ ਨਾਂ ਦੇ ਉੱਤੇ ਜਿਹੜੇ ਕਈ ਆਈਸ ਏਜੰਟਸ ਆ, ਉਹ ਫੈਡਰਲ ਏਜੰਟਸ ਆ, ਉਹਨਾਂ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਜਿਹੜੇ ਰੈਗੂਲਰ ਵੀਡੀਓਗ੍ਰਾਫੀ ਕਰ ਰਹੇ ਆ, ਉਹਨਾਂ ਨੂੰ ਜਿਹੜਾ ਹੀ ਲੈ ਕੇ ਲੈਫਟ ਵਾਲੇ ਜਿਹੜੇ ਵੀ ਵੀਡੀਓਗ੍ਰਾਫੀ ਕਰ ਰਹੇ ਆ, ਉਸ ਨੂੰ ਲੀਗਲ ਅਬਜ਼ਰਵਰ ਦੇ ਤੌਰ ਦੇ ਉੱਤੇ ਨਾਮ ਜਿਹੜਾ ਉਹ ਜਿਹੜਾ ਉਹ ਜਾ ਰਿਹਾ ਆ। ਪਰ ਕਹਿੰਦੇ ਵੀ ਇਸ ਟਾਈਮ ਇਟ ਇਜ਼, ਹੁਣ ਵਰਡ ਤਾਂ ਕੀ ਜਿਹੜਾ ਉਹ ਵਰਤਣਾ, ਵੀ ਕਹਿੰਦੇ ਵੀ ਨਟਸ ਆ ਕੰਮ, ਵੀ ਮਾਹੌਲ ਇੰਨਾ ਕੁ ਜ਼ਿਆਦਾ ਜਿਹੜਾ ਆ ਉਹ ਗਰਮਾਇਆ ਹੋਇਆ। ਹੁਣ ਕੱਲ ਨੂੰ ਜੇ ਕੋਈ ਆ ਕੇ ਇਹ ਕਹੂਗਾ ਨਾ ਵੀ ਫੈਡਰਲ ਵੀ ਪ੍ਰੋਟੈਸਟ ਦੇ ਵਿੱਚ ਤੁਸੀਂ ਕੰਸੀਲ ਕੈਰੀ ਜਿੱਥੇ ਸਟੇਟ ਦੇ ਵਿੱਚ ਲਾਗੂ ਆ ਤੁਸੀਂ ਲੈ ਕੇ ਜਾ ਸਕਦੇ, ਵੀ ਉਹ ਲੈ ਕੇ ਨਹੀਂ ਜਾ ਸਕਦੇ, ਫਿਰ ਇਹ ਸੈਕੰਡ ਅਮੈਂਡਮੈਂਟ ਨੂੰ ਛਿੱਕੇ ਟੰਗ ਦਿਓ, ਉਹ ਕਿੱਲੀ ਦੇ ਉੱਤੇ ਟੰਗ ਕੇ ਜਿਹੜਾ ਉਹ ਰੱਖ ਦਿਓ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਡਬਲ ਸਟੈਂਡਰਡ ਇਸ ਚੀਜ਼ ਦੇ ਵਿੱਚ ਵਰਤ ਸਕਦੇ ਆ, ਵੀ ਹਾਂ ਜੇ ਤਾਂ ਕੰਜ਼ਰਵੇਟਿਵ ਕਰਨ ਤਾਂ ਉਹ ਬੰਦੂਕ ਲੈ ਕੇ ਜਾ ਸਕਦੇ, ਜੇ ਦੂਜੇ ਕਰਨ ਤਾਂ ਉਹ ਲੈ ਕੇ ਨਹੀਂ ਜਾ ਸਕਦੇ। ਭਾਈ ਬਰਾਬਰ ਦਾ ਹੱਕ ਜਿਹੜਾ ਇਸ ਦੇ ਵਿੱਚ ਸੰਵਿਧਾਨ ਦਿੰਦਾ ਆ, ਤੇ ਇਸੇ ਚੀਜ਼ ਦਾ ਜਿਹੜਾ ਇਸ ਟਾਈਮ ਰੌਲਾ ਜਿਹੜਾ ਉਹ ਹੋ ਰਿਹਾ ਆ। ਹੁਣ ਤੁਸੀਂ ਦੇਖੋ 3000 ਏਜੰਟਸ ਦੇ ਨਾਲ ਮਿਨੇਸੋਟਾ ਦਾ ਹਾਲ ਇਸ ਟਾਈਮ ਕੀ ਜਿਹੜਾ ਉਹ ਬਣ ਚੁੱਕਾ ਆ। ਜਿਹੜੀ ਪ੍ਰਸ਼ਾਸਨ ਆ ਉਹ ਡਬਲ ਡਾਊਨ ਕਰ ਰਹੀ ਆ ਪੂਰੀ ਤਰ੍ਹਾਂ, ਵੀ ਹਾਂ ਭਾਈ ਜੋ ਵੀ ਹੋ ਰਿਹਾ ਸਾਰਾ ਕੁਝ ਸੈੱਟ ਆ, ਬਿਲਕੁਲ ਵਧੀਆ ਜਿਹੜਾ ਉਹ ਚੱਲ ਰਿਹਾ ਆ। ਪਰ ਟੌਮ ਹੋਮਨ ਦਾ ਜਿਹੜਾ ਉੱਥੇ ਘੱਲਣਾ, ਉੱਥੋਂ ਇਹ ਪਤਾ ਲੱਗ ਰਿਹਾ ਆ ਵੀ ਜਿਹੜਾ ਬਵੀਨੋ ਤੇ ਕ੍ਰਿਸਟੀਨੀਅਮ ਆ, ਇਹਨਾਂ ਦੇ ਦੁਆਰਾ ਜੋ ਮੈਨੇਜ ਕੀਤਾ ਜਾ ਰਿਹਾ ਇਸ ਟਾਈਮ ਬਾਰਡਰ ਪੈਟਰੋਲ ਏਜੰਟਸ ਨੂੰ, ਆਈਸ ਨੂੰ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਭਰੋਸਾ ਜਿਹੜਾ ਉਹ ਘਟਿਆ ਆ। ਇਹਦੀ ਕੋਈ ਅਕਾਊਂਟੇਬਿਲਟੀ ਹੋਊਗੀ, ਕਿਹਦੀ ਜਵਾਬਦੇਹੀ ਹੋਊਗੀ, ਕੌਣ ਜਵਾਬਦੇਹ ਇਸ ਚੀਜ਼ ਦੇ ਵਿੱਚ ਬਣਨ ਜਾ ਰਿਹਾ, ਇਹ ਵੱਡੀ ਜਿਹੜੀ ਗੱਲ ਆ। ਪਰ ਅਮਰੀਕਨ ਸਿਟੀਜ਼ਨਸ ਇਸ ਟਾਈਮ ਆਪਣੇ ਹੀ ਫੈਡਰਲ ਏਜੰਟਸ ਦੀਆਂ ਗੋਲੀਆਂ ਦੇ ਨਾਲ ਉਹਨਾਂ ਦਾ ਸ਼ਿਕਾਰ ਹੋ ਕੇ ਜਿਹੜੇ ਉਹ ਡਿੱਗ ਰਹੇ ਨੇ। ਇਹ ਕੋਈ ਪਹਿਲੀ ਨਹੀਂ, ਕੋਈ ਦੂਜੀ ਨਹੀਂ, ਇਸ ਤੋਂ ਪਹਿਲਾਂ ਵੀ ਆਈਸ ਇਨਵੋਲਵ ਬਾਰਡਰ ਪੈਟਰੋਲ ਏਜੰਟਸ ਜਿਹੜੀਆਂ ਸ਼ੂਟਿੰਗਸ ਆ ਕਾਫੀ ਹੋ ਚੁੱਕੀਆਂ ਹੈਗੀਆਂ। ਪੋਲਿਟਿਕਸ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਨੇ ਤੇ ਹਿਲਰੀ ਕਲਿੰਟਨ ਹੋਣਾ ਨੇ ਕਿਹਾ ਵੀ 250 ਸਾਲ ਆਜ਼ਾਦੀ ਤੋਂ ਬਾਅਦ ਤੁਹਾਡੀ ਆਜ਼ਾਦੀ ਖੋਹਣ ਦੀ ਗੱਲ ਜਿਹੜੀ ਆ ਗੋਲੀਆਂ ਨਾਲ ਹੋ ਰਹੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਵੀ ਇਹ ਕਿਹਾ ਵੀ ਜਿਹੜੇ ਯੂਐਸ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਆ ਕ੍ਰਿਸਟੀ ਨੋਇਮ, ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਬਾਰਡਰ ਪੈਟਰੋਲ ਚੀਫ ਗ੍ਰੈਗਰੀ ਬੋਵੀਨੋ ਨੂੰ ਤਾਂ ਫਾਇਰ ਕਰ ਦਿੱਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਹੁਣ ਕਿੰਨੀਆਂ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਹੋ ਚੁੱਕੀਆਂ ਹੈਗੀਆਂ। ਵਾਈਟ ਹਾਊਸ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਟੌਮ ਹੋਮਨ ਹੁਣੀ ਉੱਥੇ ਜਾ ਰਹੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਿਹਾ ਵੀ ਮੈਨੇ ਜਿਹੜੇ ਉੱਥੇ ਦੇ ਗਵਰਨਰ ਆ ਮਿਨੇਸੋਟਾ ਦੇ, ਉਹਨਾਂ ਦੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈਗੀ ਆ, ਖਾਸ ਕਰਕੇ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ, ਤੇ ਮੈਂ ਜਿਹੜਾ ਆ ਟੌਮ ਹੋਮਨ ਨੂੰ ਉੱਥੇ ਭੇਜ ਰਿਹਾ ਹੈਗਾ। ਸੋ ਕਹਿੰਦੇ ਵੀ ਅਸੀਂ ਦੋਨੋਂ ਰਲ ਕੇ ਜਿਹੜਾ ਆ ਉਹ ਕੰਮ ਕਰਾਂਗੇ, ਤੇ ਕਿਉਂਕਿ ਜੋ ਉੱਥੇ ਦੇ ਗਵਰਨਰ ਆ ਮਿਨੇਸੋਟਾ ਦੇ, ਉਹ ਇਹ ਕਹਿ ਰਹੇ ਸੀ ਵੀ ਸਾਨੂੰ ਜਿਹੜੀ ਆ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਪਾਉਣ ਦਿੱਤਾ ਜਾ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਵੈਰੀ ਗੁੱਡ ਕਾਲ ਹੋਈ ਆ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਉਹਨਾਂ ਦੇ ਨਾਲ। ਸੋ ਕਹਿੰਦੇ ਵੀ ਫੁੱਲ ਇਨਕੁਆਇਰੀ ਹੋਊਗੀ ਐਲੈਕਸ ਪ੍ਰੈਟੀ ਦੀ ਸ਼ੂਟਿੰਗ ਨੂੰ ਲੈ ਕੇ, ਜੋ 37 ਸਾਲਾਂ ਦਾ ਸੀ, ਜਿਸ ਨੂੰ ਪਿਛਲੇ ਦਿਨਾਂ ਦੇ ਦੌਰਾਨ ਗੋਲੀ ਮਾਰ ਕੇ ਆਈਸ ਵੱਲੋਂ ਮਾਰ ਦਿੱਤਾ ਗਿਆ ਸੀ। 24 ਘੰਟਿਆਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਕਾਫੀ ਸਟੈਂਡ ਜਿਹੜਾ ਆ ਉਹ ਸ਼ਿਫਟ ਹੋਇਆ ਹੈਗਾ ਆ, ਕਿਉਂਕਿ ਪਬਲਿਕ ਦਾ ਮੂਡ ਜਿਹੜਾ ਆ ਉਹ ਬਹੁਤ ਗੁੱਸੇ ਵਾਲਾ ਆ, ਬਹੁਤ ਐਂਟੀ ਬਣਦਾ ਜਾ ਰਿਹਾ। ਈਵਨ ਖੁਦ ਵਿਦਿਨ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਜੀ ਜ਼ਿਆਦਾ ਚਾਹੀਦਾ ਵੀ ਆ, ਤੁਸੀਂ ਇਹ ਥੋੜੀ ਆ ਵੀ ਕੋਈ ਪ੍ਰੋਟੈਸਟ ਕਰਨ ਵਾਲੇ ਵੀ ਇਹ ਕਿੱਦਾਂ ਦੇ ਬਹਾਨਿਆਂ ਦੇ ਨਾਲ ਵੀ ਤੁਸੀਂ ਬੰਦੇ ਹੀ ਮਾਰੀ ਜਾਓ। ਇਹ ਟੋਟਲੀ ਜਿਹੜੀ ਉਹ ਗਲਤ ਗੱਲ ਆ। ਪ੍ਰੋਟੈਸਟ ਕਰਨ ਦਾ ਹੱਕ ਆ ਤੁਹਾਨੂੰ। ਪਾਲਿਸੀਜ਼ ਜਿਹੜੀਆਂ ਇਲੀਗਲ ਇਮੀਗ੍ਰੇਸ਼ਨ ਆ, ਹੁਣ ਲੋਕੀ ਕਹਿ ਰਹੇ ਵੀ ਸਾਨੂੰ ਦਿਖਾਓ ਤਾਂ ਸਹੀ ਵੀ ਕਿਹੜੇ ਵਰਸਟ ਆਫ ਦਾ ਵਰਸਟ ਤੁਸੀਂ ਚੱਕ ਰਹੇ। 4-4 5-5 ਸਾਲ ਦੇ ਨਿਆਣੇ, 16 ਸਾਲ ਦੇ ਨਿਆਣੇ, ਲੋਕਾਂ ਨੂੰ ਘਰੇ ਜਾਂਦਿਆਂ ਨੂੰ ਤੁਸੀਂ ਤੰਗ ਕਰਨਾ, ਵਾਲਮਾਰਟ ਦੇ ਵਿੱਚ ਗਿਆ ਨੂੰ ਜਿਹੜਾ ਉਹ ਚੱਕੀ ਜਾ ਰਹੇ। ਸੋ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਡੈਫੀਨਿਟਲੀ ਇਹ ਭਾਵਨਾ ਇਸੇ ਕਰਕੇ ਜਿਹੜੀ ਉਹ ਵਧੀ ਪਈ ਆ ਵੀ ਰੀਜ਼ਨ ਇਸ ਦੇ ਵਿੱਚ ਕੀ ਆ। ਤੇ ਤੁਸੀਂ ਇਹ ਦੇਖ ਲਓ ਵੀ ਇਹ ਹੋ ਕਿੱਥੇ ਰਿਹਾ, ਸਿਰਫ ਤੇ ਸਿਰਫ ਬਲੂ ਸਟੇਟਸ ਨੂੰ ਹੀ ਨਿਸ਼ਾਨਾ ਜਿਹੜਾ ਇਹਦੇ ਵਿੱਚ ਬਣਾਇਆ ਜਿਹੜਾ ਉਹ ਜਾ ਰਿਹਾ। ਹੁਣ ਮੰਨ ਲਓ ਵੀ ਅਗਲੀ ਵਾਰੀ ਕੋਈ ਬਲੂ ਸਟੇਟ ਵਾਲਾ ਕੋਈ ਜਿੱਤ ਜਾਂਦਾ ਆ, ਤੇ ਜੇ ਉਹ ਰੈੱਡ ਸਟੇਟਸ ਦੇ ਉੱਤੇ ਇਹ ਕੁਛ ਕਰਨ ਲੱਗ ਜੂ ਤਾਂ ਫਿਰ ਤਾਂ ਅਮਰੀਕਾ ਦਾ ਭੱਠਾ ਬਹਿਣਾ ਹੀ ਆ ਨਾ,
ਵੀ ਇੱਕ ਦੂਜੇ ਦੇ ਨਾਲ ਡਿਵਾਈਡ ਇੰਨਾ ਜ਼ਿਆਦਾ ਵੱਧਦਾ ਜਾਊਗਾ। ਜੀ ਹਰਜੋਤ ਸਿੰਘ ਜੀ, ਕੰਟੀਨਿਊ ਪਲੀਜ਼ ਜੀ। ਸੋ ਬਿਲਕੁਲ ਦੋਨੋਂ ਹੀ ਗੋਰੇ ਮੂਲ ਦੇ ਜਿਹੜੇ ਬੰਦੇ ਆ, ਪਹਿਲਾਂ ਇੱਕ ਬੀਬੀ ਜੋ ਸੀ, ਉਸ ਨੂੰ ਗੋਲੀਆਂ ਨਾਲ ਮਾਰਿਆ ਗਿਆ ਆਈਸ ਦੀਆਂ ਵੱਲੋਂ, ਤੇ ਹੁਣ ਐਲੈਕਸ ਪ੍ਰੈਟੀ ਨੂੰ। ਪਹਿਲਾਂ ਰੇਨੇ ਗੋਡਾ, ਤੁਹਾਨੂੰ ਪਤਾ ਹੀ ਆ, ਆਪਾਂ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈਗੀ ਆ। ਸੋ ਹੁਣ ਦੋਨਾਂ ਪਾਰਟੀਆਂ ਦੇ ਜਿਹੜੇ ਸੈਨੇਟਰ ਆ, ਉਹ ਚਾਹੇ ਡੈਮੋਕ੍ਰੇਟ ਆ ਚਾਹੇ ਰਿਪਬਲਿਕਨਸ ਆ, ਉਹ ਇਨਵੈਸਟੀਗੇਸ਼ਨ ਦੀ ਗੱਲਬਾਤ ਕਰ ਰਹੇ ਹੈਗੇ। ਸੈਨੇਟਰ ਟੀਨਾ ਸਮਿਥ ਡੈਮੋਕ੍ਰੇਟ ਮਿਨੇਸੋਟਾ ਤੋਂ ਹੀ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕਵਰ ਅਪ ਕਰ ਰਿਹਾ ਹੈਗਾ, ਤੇ ਕਹਿੰਦੀ ਵੀ ਸਾਡੀ ਸਟੇਟ ਅਸੀਂ ਇਹ ਕਵਰ ਅਪ ਨਹੀਂ ਹੋਣ ਦੇਵਾਂਗੇ, ਤੇ ਅਸੀਂ ਇਹ ਮੌਤ ਦਾ ਜਿਹੜਾ ਆ ਪੂਰੀ ਇਨਵੈਸਟੀਗੇਸ਼ਨ ਕਰਾਂਗੇ। ਬਹੁਤ ਸਾਰੀਆਂ ਨਰਸਸ ਜੋ ਆ, ਉਹ ਪ੍ਰੋਟੈਸਟ ਵੀ ਕਰ ਰਹੀਆਂ ਤੇ ਉਹ ਉਹਦਾ ਸਾਥ ਵੀ ਦੇ ਰਹੀਆਂ ਐਲੈਕਸ ਪ੍ਰੈਟੀ ਦਾ। ਕਹਿੰਦੇ ਵੀ ਬਹੁਤ ਹੀ ਵਧੀਆ ਉਹ ਬੰਦਾ ਸੀਗਾ, ਜੋ ਹੁਣ ਉਹਦੀਆਂ ਵੀਡੀਓਜ਼ ਵੀ ਪੁਰਾਣੀਆਂ ਬਾਹਰ ਆ ਰਹੀਆਂ ਜਦੋਂ ਉਹ ਆਪਣੀ ਜੌਬ ਵੀ ਕਰਦਾ ਸੀਗਾ। ਸੈਨੇਟਰ ਬਿਲ ਕਸੀਡੀ ਰਿਪਬਲਿਕਨ ਹੈ ਲੂਜ਼ੀਆਨਾ ਦੇ, ਉਹਨਾਂ ਨੇ ਵੀ ਕਿਹਾ ਵੀ ਫੁੱਲ ਜੁਆਇੰਟ ਫੈਡਰਲ ਤੇ ਸਟੇਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਕਹਿੰਦੇ ਵੀ ਕ੍ਰੈਡੀਬਿਲਿਟੀ ਆਫ ਆਈਸ ਐਂਡ DHS ਆਰ ਐਟ ਸਟੇਕ। ਡੈਮੋਕ੍ਰੇਟ ਤਾਂ ਇਹ ਕਹਿ ਰਿਹਾ ਵੀ ਅਸੀਂ ਫੰਡਿੰਗ ਨਹੀਂ ਕਰਨੀ ਹੁਣ ਆਈਸ ਨੂੰ, ਜਦੋਂ ਹੁਣ ਦੁਬਾਰਾ ਕੀ ਸੈਸ਼ਨ ਸ਼ੁਰੂ ਹੋਣਾ ਆ, ਤੇ ਉਹਦੇ ਨਾਲ ਹੁਣ ਇਹ ਵੀ ਖਤਰਾ ਪੈਦਾ ਹੋ ਗਿਆ ਵੀ ਜਿਹੜੀ ਗਵਰਨਮੈਂਟ ਇੱਕ ਵਾਰੀ ਫੇਰ ਜਿਹੜੀ ਸ਼ਟ ਡਾਊਨ ਹੋਊਗੀ। ਐਤਵਾਰ ਨੂੰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਕੰਟੀਨਿਊਡ ਲਗਾਤਾਰ ਫੈਡਰਲ ਏਜੰਟਸ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਕ੍ਰਿਸਟੀ ਨੋਇਮ ਤਾਂ ਵਾਰ-ਵਾਰ ਕਹਿੰਦੀ ਰਹੀ ਆ ਵੀ ਇਹ ਡੋਮੈਸਟਿਕ ਟੈਰਰਿਸਟ ਸੀ, ਤੇ ਟਰੰਪ ਹੁਣਾਂ ਦੇ ਇਮੀਗ੍ਰੇਸ਼ਨ ਆਪਰੇਸ਼ਨ ਦੇ ਜਿਹੜੇ ਬਾਰਡਰ ਪੈਟਰੋਲ ਕਮਾਂਡਰ ਗ੍ਰੈਗ ਬੋਵੀਨੋ, ਉਹਨਾਂ ਨੇ ਵੀ ਇਹ ਜਿਹੜਾ ਫੈਡਰਲ ਏਜੰਟ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਹੀ ਵਿਕਟਮ ਕਿਹਾ ਹੈਗਾ। ਕਹਿੰਦੇ ਵੀ ਵਾਇਲੈਂਸ ਉਹਨਾਂ ਦੇ ਅਗੇਂਸਟ ਹੋ ਰਹੀ ਆ ਜਦੋਂ ਅਸੀਂ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਕਰ ਰਹੇ ਹੈਗੇ ਆ। ਕਹਿੰਦੇ ਵੀ ਸਸਪੈਕਟ ਨੇ ਇੰਜੈਕਟ ਕੀਤਾ ਆਪਣੇ ਆਪ ਨੂੰ ਲਾ ਐਨਫੋਰਸਮੈਂਟ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ, ਤਾਂ ਕਰਕੇ ਜਿਹੜੀ ਗੋਲੀ ਚੱਲੀ ਹੈਗੀ ਆ। ਤੇ ਜਿਹੜਾ ਕੰਸੀਲਡ ਵੈਪਨ ਦੇ ਸੰਬੰਧ ਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ, ਉਸ ਦੇ ਕੋਲ ਲਾਇਸੈਂਸਡ ਕੰਸੀਲਡ ਵੈਪਨ ਦਾ ਪਰਮਿਟ ਸੀ, ਸੋ ਕੋਈ ਅਨਲਾਇਸੈਂਸਡ ਨਹੀਂ ਸੀ। ਜਿੰਨੀਆਂ ਵੀ ਵੀਡੀਓਜ਼ ਆਈਆਂ, ਉਹਨਾਂ ਕਦੇ ਵੀ ਆਪਣੀ ਜਿਹੜੀ ਗਨ ਆ ਉਹਦੇ ਤੇ ਹੱਥ ਨਹੀਂ ਰੱਖਿਆ, ਉਹਦੇ ਹੱਥ ਦੇ ਵਿੱਚ ਫੋਨ ਸੀ। ਸਿਰਫ ਇੱਕ ਬੀਬੀ ਦੇ ਉੱਤੇ ਜਦੋਂ ਪੈਪਰ ਸਪਰੇਅ ਕੀਤੀ ਗਈ, ਉਹਨੂੰ ਉਸ ਨੂੰ ਰੋਕ ਲਿਆ ਬਚਾਉਣ ਸੀ। ਲਈ ਉਹ ਜਦੋਂ ਅੱਗੇ ਹੋਇਆ, ਤੇ ਉਹਦੀ ਇੱਕ ਜੋ ਵੀਡੀਓਜ਼ ਆ ਰਹੀਆਂ, ਆਈਸ ਦੇ ਏਜੰਟ ਨੇ ਉਹਦੀ ਗਨ ਪੁੱਲ ਕਰ ਲਈ ਤੇ ਉਹਨੂੰ ਥੱਲੇ ਸਿੱਟ ਲਿਆ, ਤੇ ਉਹ ਤੋਂ ਬਾਅਦ ਗੋਲੀਆਂ ਜਿਹੜੀਆਂ ਚੱਲ ਗਈਆਂ ਉਹਦੇ ਉੱਤੇ, ਉਹਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਸੋ ਇਹ ਵੀਡੀਓਜ਼ ਆ ਇਹ ਰਹੀਆਂ ਹਰਜੋਤ ਸਿੰਘ ਹੈਗੀਆਂ। ਜੀ, ਬਿਲਕੁਲ ਉਹੀ ਗੱਲ ਆ ਵੀ ਇਹਨਾਂ ਦੇ ਕਹੇ ਦੇ ਨਾਲ ਕਿੱਦਾਂ ਅੱਤਵਾਦੀ ਜਿਹੜਾ ਉਹ ਹੋ ਗਿਆ, ਉਹਨੇ ਅੱਤਵਾਦੀ ਕਾਰਵਾਈ ਕਿਹੜੀ ਕਰਤੀ। ICU ਦੇ ਵਿੱਚ ਵੈਟਰਨ ਅਫੇਅਰਸ 'ਚ ਜਿਨ੍ਹਾਂ ਨੂੰ ਤੁਸੀਂ ਧੱਕੇ ਖਾਣ ਦੇ ਲਈ ਅਤੇ ਹੋਮਲੈਸ ਹੋਣ ਦੇ ਲਈ, ਇਹ ਨਹੀਂ ਕੱਲੀ ਇਹ ਸਰਕਾਰ ਨਹੀਂ, ਪੁਰਾਣੀਆਂ ਸਰਕਾਰਾਂ ਨੇ ਵੀ ਸਾਰਿਆਂ ਨੇ ਛੱਡਿਆ ਵੀ ਉਹਨਾਂ ਦੀ ਮਦਦ ਕਰਦਾ ਸੀ ਉੱਥੇ, ਤਾਂ ਉਹਨੂੰ ਅੱਤਵਾਦੀ ਜਿਹੜਾ ਤੁਸੀਂ ਕਹਿ ਰਹੇ ਆ। ਉਹ ਇੱਕ ਵੀਡੀਓਗ੍ਰਾਫੀ ਕਰ ਰਿਹਾ ਸੀ ਤਾਂ ਉਹਨੂੰ ਅੱਤਵਾਦੀ ਕਹਿ ਰਹੇ ਆ। ਅਨਇਲੈਕਟਿਡ ਜਿਹੜਾ ਇਸ ਟਾਈਮ ਸਟੀਵਨ ਮਿਲਰ ਆ ਨਾ, ਉਹ ਇਸ ਟਾਈਮ ਸਾਰੀਆਂ ਇਹ ਚੀਜ਼ਾਂ ਦਾ ਸੂਤਰਧਾਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। 3000 ਦਾ ਜਿਹੜਾ ਕੋਟਾ, ਜਿਹੜਾ ਇੰਨਾ ਪ੍ਰੈਸ਼ਰ ਆਈਸ ਦੇ ਉੱਤੇ, ਤੇ ਹੁਣ ਤੁਸੀਂ ਦੇਖੋ ਬਿਲੀਅਨਸ ਆਫ ਡਾਲਰ ਦੀ ਫੰਡਿੰਗ, ਉਦਾਂ ਇਹਨਾਂ ਕੋਲ ਪੈਸੇ ਨਹੀਂ ਤੇ ਉਹਦੇ ਲਈ ਬਿਲੀਅਨਸ ਆਫ ਡਾਲਰ ਦੀ ਫੰਡਿੰਗ ਪੂਰੀ ਆ। ਉਹਨੂੰ ਵੁੱਡ ਬੀ ਅਸੈਸਿਨ ਜਿਹੜਾ ਉਹ ਕਹਿ ਰਹੇ ਆ ਵੀ ਉਹ ਮਾਰਨ ਦੇ ਲਈ ਕਹਿੰਦੇ ਜੀ ਉਸ ਉੱਥੇ ਜਿਹੜਾ ਉਹ ਆ ਰਿਹਾ ਸੀਗਾ। ਹੁਣ ਤੁਸੀਂ ਹਿਸਾਬ ਕਿਤਾਬ ਲਾ ਲਓ ਵੀ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਕਿੱਥੇ ਤੱਕ ਜਿਹੜੀ ਉਹ ਬਣ ਰਹੀ ਆ। ਪ੍ਰੋਟੈਸਟਰਸ ਨੂੰ ਬਿਲਕੁਲ ਇਹ ਹੁਣ ਜਿੱਦਾਂ ਇਨਸਰੈਕਸ਼ਨ ਐਕਟ ਟਰੰਪ ਹੁਣਾਂ ਦਾ ਮੂੰਹੋਂ ਐਵੇਂ ਤਿਲਕ ਕੇ ਉਹਨਾਂ ਦੀ ਜ਼ੁਬਾਨ ਚੋਂ ਨਿਕਲ ਜਾਂਦਾ ਆ ਵੀ ਦੇਸ਼ ਧਰੋਹ ਦਾ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਲਾ ਦੇਣਾ, ਪ੍ਰੋਟੈਸਟ ਕਰਨਾ ਦੇਸ਼ ਧਰੋਹ ਹੋ ਗਿਆ। ਹੁਣ ਉਹ ਚੀਜ਼, ਇਹ ਆਪਾਂ ਕਿਹੜੇ ਮੁਲਕ ਦੀਆਂ ਗੱਲਾਂ ਕਰ ਰਹੇ ਆ। ਇਹ ਕਈ ਵਾਰੀ ਜਦੋਂ ਜੇ ਕੋਈ ਬਾਹਰੋਂ ਐਂਗਲ ਤੋਂ ਕੋਈ ਹਰਜੋਤ ਸਿੰਘ ਜੀ ਸੁਣਦਾ ਹੋਊਗਾ, ਦੇਖਦਾ ਹੋਊਗਾ, ਤਾਂ ਉਹ ਦੇਖਦਾ ਹੋਊਗਾ ਯਾਰ ਵਾਕਈ ਇਹ ਸੱਚੀ ਸਾਰਾ ਕੁਝ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਜਾਂ ਕਿਤੇ ਹੋਰ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ, ਜਿਸ ਦੀ ਅਕਸਰ ਦਾਤ ਦਿੱਤੀ ਜਾਂਦੀ ਹੈ ਵੀ ਇੱਥੇ ਪ੍ਰੋਟੈਸਟ ਕਰਨ ਦਾ ਹੱਕ ਆ, ਤੁਸੀਂ ਆਹ ਕਰ ਸਕਦੇ ਆ, ਬੋਲਣ ਦੀ ਆਜ਼ਾਦੀ ਆ, ਤੁਸੀਂ ਉਹਨਾਂ ਨੂੰ ਪਬਲਿਕਲੀ ਵੀਡੀਓਗ੍ਰਾਫ ਕਰ ਸਕਦੇ, ਸਾਰਾ ਕੁਝ ਹੋ ਸਕਦਾ। ਪਰ ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੁੱਠੀਆਂ ਪੈਂਦੀਆਂ ਨਜ਼ਰ ਜਿਹੜੀਆਂ ਉਹ ਆ ਰਹੀਆਂ ਆ। ਹਾਂ, ਹੁਣ ਕਿਉਂਕਿ ਇਹ ਫਸੇ ਆ, ਉਹ ਆਪਣੇ ਆਪ ਨੂੰ ਉਸ ਕਾਰਨਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹ ਆਪਣੇ ਵੱਲੋਂ ਦੁਬਾਰਾ ਹੱਲਾ ਇੱਕ ਹਿਸਾਬ ਦੇ ਨਾਲ ਬੋਲ ਰਹੇ ਆ, ਬਿਆਨਬਾਜ਼ੀ ਜਿਹੜੀ ਉਹ ਤਿੱਖੀ ਇਹਨਾਂ ਦੇ ਉਲਟ ਜਿਹੜੀ ਉਹ ਕਰਕੇ, ਪਰ ਆਮ ਲੋਕਾਂ ਦੇ ਮਨਾਂ ਦੇ ਵਿੱਚ ਭਾਵਨਾ ਪਹਿਲਾਂ ਦੇ ਨਾਲੋਂ ਜਿਹੜੀ ਉਹ ਬਦਲੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਜੀ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਨਾਰਥ ਈਸਟ ਦੇ ਵਿੱਚ ਵਿੰਟਰ ਸਟਾਰਮ ਬੜਾ ਸਟਰੋਂਗ ਆਇਆ ਹੋਇਆ, ਜਿਹਦੇ ਨਾਲ 8 ਲੱਖ ਲੋਕ ਹਜੇ ਵੀ ਜਿਹੜੇ ਆ ਸਾਊਥ ਵਾਲਾ ਏਰੀਆ ਆ ਉੱਥੇ ਬਿਨਾਂ ਬਿਜਲੀ ਤੋਂ ਹੈਗੇ ਆ। ਕਈ ਜਗ੍ਹਾ ਦੇ ਉੱਤੇ ਤਾਂ 2-2 ਫੁੱਟ ਜਿਹੜੀ ਸਨੋ ਪਈ ਹੈਗੀ ਆ।
ਲਗਭਗ 100 ਮਿਲੀਅਨ ਲੋਕ ਵਿੰਟਰ ਸਟਾਰਮ ਦੀ ਵਾਰਨਿੰਗ ਦੇ ਅੰਡਰ ਹੈਗੇ ਆ, ਨਿਊ ਮੈਕਸੀਕੋ ਤੋਂ ਲੈ ਕੇ ਮੇਨ ਤਾਈਂ। ਕਹਿੰਦੇ ਭਈ 2/3 ਆਫ ਦਾ ਕੰਟਰੀ, ਤੇ ਇਸ ਸਟਾਰਮ ਦੇ ਨਾਲ ਟੈਂਪਰੇਚਰ ਕਈ ਏਰੀਏ ਦੇ ਵਿੱਚ -20 ਡਿਗਰੀ ਤੱਕ ਵੀ ਪਹੁੰਚ ਚੁੱਕਾ ਹੈਗਾ। ਹੁਣ ਤੱਕ 11,000 ਯੂਐਸ ਦੀਆਂ ਜਿਹੜੀਆਂ ਫਲਾਈਟ ਸੀਗੀਆਂ ਸੰਡੇ ਨੂੰ, ਉਹ ਸੈਚਰਡੇ ਸੰਡੇ ਹੋਣੀਆਂ ਸੀ, ਉਹ ਕੈਂਸਲ ਹੋ ਚੁੱਕੀਆਂ, ਤੇ ਅੱਜ ਵੀ ਸੋਮਵਾਰ ਨੂੰ ਵੀ 4000 ਫਲਾਈਟਸ ਕੈਂਸਲ ਹੋ ਚੁੱਕੀਆਂ ਹੈਗੀਆਂ। flightaware.com ਦਾ ਜਿਹੜਾ ਵੈਬਸਾਈਟ ਆ ਉਹਦੇ ਮੁਤਾਬਕ ਇਹ ਦੱਸਿਆ ਗਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਫੈਡਰਲ ਐਮਰਜੈਂਸੀ ਡਿਜ਼ਾਸਟਰ ਡੈਕਲੇਰੇਸ਼ਨ 2 ਦਰਜਨ ਸਟੇਟਾਂ ਦੇ ਲਈ ਜਿਹੜਾ ਡਿਕਲੇਅਰ ਕਰ ਦਿੱਤਾ ਹੈਗਾ। ਨਿਊਯਾਰਕ ਦੇ ਗਵਰਨਰ ਕੈਥੀ ਹੋਚਲ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਨੈਸ਼ਨਲ ਗਾਰਡ ਜੋ ਆ ਟਰੂਪਸ ਉਹਨਾਂ ਨੂੰ ਮੋਬਿਲਾਈਜ਼ ਕਰ ਦਿੱਤਾ ਨਿਊਯਾਰਕ ਸਿਟੀ, ਲੌਂਗ ਆਈਲੈਂਡ, ਹਡਸਨ ਵੈਲੀ ਦੇ ਵਿੱਚ। ਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਆਰਕਟਿਕ ਸੀਜ ਸਾਡੀਆਂ ਸਟੇਟਸ ਦੇ ਉੱਪਰ ਹੋ ਚੁੱਕਾ ਹੈਗਾ। ਜੋ ਹੋਚਲ ਆ ਉਹਨਾਂ ਨੇ ਦੱਸਿਆ ਵੀ ਬਰੂਟਲ ਆ, ਬੋਨ ਚਿਲਿੰਗ ਤੇ ਵੈਰੀ ਡੇਂਜਰਸ ਹੈਗਾ ਆ। ਸੋ ਇਹਦੀਆਂ ਜਿਹੜੀਆਂ ਫੋਟੋਆਂ ਵੀ ਆ ਰਹੀਆਂ, ਕਲੀਨ ਅਪ ਲੋਕ ਕਰ ਰਹੇ ਆ ਲੋਕਾਂ ਦੇ, ਪਰ ਸਾਰਾ ਕੁਝ ਆਪਾਂ ਸ਼ਟ ਡਾਊਨ ਹੀ ਕਹਿ ਸਕਦੇ ਹੈਗੇ ਆ ਇਹਨਾਂ ਸਟੇਟਾਂ ਦੇ ਵਿੱਚ। ਜੀ, ਬਿਲਕੁਲ। ਇੱਕ ਹਰਜੋਤ ਸਿੰਘ ਜੀ, ਪਿਛਲੀ ਵਾਲੀ ਖਬਰ ਦੇ ਵਿੱਚ ਮੈਂ ਜਿਹੜਾ ਦੱਸ ਦੇਵਾਂ, ਮਿਨੇਸੋਟਾ ਦੇ ਹੁਣ 60 ਜਿਹੜੇ ਸੀਈਓਜ਼ ਉਹਨਾਂ ਨੇ ਚਿੱਠੀ ਓਪਨ ਲੈਟਰ ਜਿਹੜੀ ਉਹ ਲਿਖੀ ਆ। ਉਹਨਾਂ ਨੇ ਕਿਹਾ ਵੀ ਜੋ ਵਾਪਰਿਆ ਆ ਬੀਤੇ ਦਿਨਾਂ ਦੇ ਵਿੱਚ, ਕਹਿੰਦੇ ਵੀ ਅਸੀਂ ਡੀ ਐਸਕੇਲੇਸ਼ਨ ਜਿਹੜੀ ਟੈਂਸ਼ਨ ਦੀ ਆ, ਸਟੇਟ, ਲੋਕਲ ਤੇ ਫੈਡਰਲ ਆਫੀਸ਼ੀਅਲਸ ਉਹਨਾਂ ਨੂੰ ਜਿਹੜਾ ਕਹਿ ਰਹੇ ਆ ਵੀ ਇਹ ਤੁਸੀਂ ਕਰੋ, ਤਾਂ ਜੋ ਸਾਰੇ ਜਾਣੇ ਮਿਲ ਜੁਲ ਕੇ ਇਕੱਠੇ ਕੰਮ ਕਰੋ ਤੇ ਰੀਅਲ ਸੋਲੂਸ਼ਨ ਜਿਹੜੇ ਇਸ ਦੇ ਵਿੱਚ ਲੱਭੋ। ਸਟੇਟ, ਲੋਕਲ ਤੇ ਫੈਡਰਲ ਅਫੀਸ਼ੀਅਲਸ ਨੂੰ ਇਹਨਾਂ ਨੇ ਚਿੱਠੀ ਜਿਹੜੀ ਆ ਓਪਨ ਲੈਟਰ ਲਿਖੀ ਹੈਗੀ ਆ। 60 ਤੋਂ ਵੱਧ ਜਿਹੜੇ ਸੀਈਓਜ਼ ਜਿਹੜੇ ਹਰਜੋਤ ਸਿੰਘ ਜੀ ਮਿਨੀਸੋਟਾ ਬੇਸਡ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਮਿਲ ਕੇ ਇਸ ਦੇ ਵਿੱਚ ਲਿਖਿਆ ਆ। ਹੁਣ ਓਬਵੀਅਸਲੀ ਜਿਹੜਾ ਹਰਜੋਤ ਸਿੰਘ ਜੀ ਚੈਂਬਰ ਆਫ ਕਾਮਰਸ ਆ, ਬਿਜ਼ਨਸ ਦੇ ਐਂਗਲ ਤੋਂ ਵੀ ਫਰਕ ਤਾਂ ਪੈਣਾ ਹੀ ਆ। ਲੋਕ ਜਦੋਂ ਹੁਣ ਸੜਕਾਂ ਤੇ ਉਤਰੇ, ਪ੍ਰੋਟੈਸਟ ਹੋ ਰਹੇ, ਕਿਸੇ ਨੇ ਆਉਣਾ ਥੋੜੀ ਉੱਥੇ ਕੰਮਕਾਜ ਤਾਂ ਫਿਰ ਰੈਗੂਲਰ ਜਿਹੜਾ ਉਹ ਠੱਪ ਹੋ ਜਾਂਦਾ ਆ। ਸੋ ਮਾਹੌਲ ਜਿਹੜਾ ਆ ਉਹ ਇਸ ਤਰੀਕੇ ਦਾ ਜਿਹੜਾ ਉਹ ਬਣਿਆ ਪਿਆ ਜਿਹੜਾ ਉਹ ਰਹਿੰਦਾ ਆ। ਸੋ ਵਾਈਸ ਪ੍ਰੈਜ਼ੀਡੈਂਟ ਜਿੱਥੇ ਕੁਝ ਪਹਿਲੀ ਸ਼ੂਟਿੰਗ ਤੋਂ ਬਾਅਦ 'ਚ ਇਹ ਕਹਿ ਰਹੇ ਸੀਗੇ ਵੀ ਐਬਸੋਲਿਊਟ ਇਮਿਊਨਿਟੀ ਹੈ, ਜੋ ਮਰਜ਼ੀ ਕਰੀ ਜਾਓ, ਚੱਕਰ ਹੀ ਕੋਈ ਨਹੀਂ। ਫਿਰ ਕੁਝ ਦਿਨ ਬਾਅਦ ਉਹਨਾਂ ਨੇ ਫਿਰ ਆਪਣਾ ਬਿਆਨ ਵੀ ਬਦਲਿਆ, ਨਹੀਂ ਕਹਿੰਦੇ ਵੀ ਇਦਾਂ ਨਹੀਂ, ਅਕਾਊਂਟੇਬਿਲਿਟੀ ਤਾਂ ਜਿਹੜੀ ਉਹ ਹੋਣੀ ਜਿਹੜੀ ਉਹ ਚਾਹੀਦੀ ਆ। ਹੁਣ ਵੀ ਉਹਨਾਂ ਨੇ ਕੁਝ ਇਦਾਂ ਦੀਆਂ ਚੀਜ਼ਾਂ ਰੀਪੋਸਟ ਜਿਹੜੀਆਂ ਕੀਤੀਆਂ ਆਪਣੇ ਟਵਿੱਟਰ ਦੇ ਉੱਤੇ ਵੀ ਹਾਂ ਜੀ ਇਹ ਤਾਂ ਅੱਤਵਾਦੀ ਸੀ। ਮਿਲਰ ਵਾਲੀ ਜਿਹੜੀ ਗੱਲ ਆ, ਵੁੱਡ ਬੀ ਅਸੈਸਨ ਜਿਹੜਾ ਇਸ ਨੂੰ ਜਿੱਦਾਂ ਨਾਮ ਦਿੱਤਾ ਜਾ ਰਿਹਾ ਆ। ਪਰ ਹੁਣ ਮਿਨੇਸੋਟਾ ਦੇ ਚੈਂਬਰ ਆਫ ਕਾਮਰਸ ਆ, ਉਹਨਾਂ ਨੇ ਚਿੱਠੀ ਲਿਖੀ ਆ 60 ਸੀਈਓਜ਼ ਦੇ ਵੱਲੋਂ ਮਿਨੇਸੋਟਾ ਬੇਸਡ ਕੰਪਨੀਜ਼ ਦੇ ਵਿੱਚੋਂ ਵੀ ਭਾਈ ਡੀ ਐਸਕੇਲੇਸ਼ਨ ਜਿਹੜੀ ਉਹ ਕਰੋ ਟੈਂਸ਼ਨਸ ਦੀ, ਸਟੇਟ, ਲੋਕਲ ਤੇ ਫੈਡਰਲ ਅਧਿਕਾਰੀਆਂ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਗੱਲ ਜਿਹੜੀ ਉਹ ਆਖੀ ਜਾ ਰਹੀ ਆ। ਇੱਥੇ ਜਿਹੜੇ ਮੈਂ ਇੱਕ ਪਹਿਲੇ ਪੁਲਿਸ ਵਾਲੇ ਦਾ ਹਵਾਲਾ ਦਿੰਦੇ ਹੋਏ ਜਿਹੜਾ ਦੱਸ ਰਹੇ ਸੀ ਵੀ ਉਹ ਕਹਿੰਦੇ ਵੀ ਅਸੀਂ 700 ਬੰਦੇ ਜਿਹੜੇ ਆ ਗਨਸ ਜਿਹੜੀਆਂ ਨਾ ਇਲੀਗਲ, ਉਹ ਪਿਛਲੇ ਕੁਝ ਜਿਹੜੇ ਮਹੀਨਿਆਂ ਦੇ ਵਿੱਚ ਉੱਥੋਂ ਸਟਰੀਟਸ ਤੋਂ ਜਿਹੜੀਆਂ ਕੱਢੀਆਂ ਆ। ਅਸੀਂ ਜਦੋਂ ਕੱਢੀਆਂ ਕੋਈ ਇਦਾਂ ਦੀ ਐਸਕੇਲੇਸ਼ਨ ਨਹੀਂ ਹੋਈ ਵੀ ਸਾਨੂੰ ਗੋਲੀ ਵੀ ਚਲਾਉਣੀ ਪਈ। ਕਹਿੰਦੇ ਇੱਕ ਵੀ ਗੋਲੀ ਚੱਲੀ ਨਹੀਂ, ਸਗੋਂ ਅਸੀਂ ਇਲੀਗਲ ਜਿਹੜੀਆਂ ਉਹ ਗਨਸ ਵੀ ਜਿਹੜੀਆਂ ਉੱਥੋਂ ਕੱਢੀਆਂ ਆ। ਬੜੇ ਲੋਕ ਜਿਹੜੇ ਅਸੀਂ ਗ੍ਰਿਫਤਾਰ ਜਿਹੜੇ ਉਹ ਕੀਤੇ ਆ ਵਿਦਆਊਟ ਈਵਨ ਫਾਇਰਿੰਗ ਅ ਸਿੰਗਲ ਰਾਉਂਡ। ਤੇ ਕਹਿੰਦੇ ਵੀ ਹੁਣ ਇੱਥੇ ਇਦਾਂ ਜਿਹੜੀ ਉਹ ਗੋਲੀ ਕਾਂਡ ਜਿਹੜੇ ਹੋਣੇ ਆ, ਇਹ ਜ਼ਰੂਰ ਖਤਰਾ ਜਿਹੜਾ ਉਹ ਬਣਾਉਂਦੇ ਹੈਗੇ ਆ। ਸੋ ਮਿਨੇਸੋਟਾ ਦੀਆਂ ਵੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਆਂ ਆ, ਉਹਨਾਂ ਦੇ ਦੁਆਰਾ ਜਿਹੜਾ ਆ ਇਹ ਕੀਤਾ ਗਿਆ, ਜਿਨ੍ਹਾਂ ਵਿੱਚ ਕਈ ਫੋਰਚੂਨ 500 ਕੰਪਨੀਆਂ ਆ, ਉਹਨਾਂ ਦੇ ਸੀਈਓਜ਼ ਨੇ ਹੁਣ ਮਿਲ ਕੇ ਜਿਹੜੀ ਆ ਇਹ ਚਿੱਠੀ ਲਿਖੀ ਆ, ਡੀ ਐਸਕੇਲੇਸ਼ਨ ਦੀ ਉਹ ਮੰਗ ਕਰ ਰਹੇ ਜੀ। ਵੱਡਾ ਝਟਕਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਲਰੇਡੀ ਲੱਗ ਚੁੱਕਾ ਹੈ ਮਿਨੇਸੋਟਾ ਸਟੇਟ ਦੇ ਵਿੱਚ। ਮਿਨੇਸੋਟਾ ਦੇ ਰਿਪਬਲਿਕਨ ਕੈਂਡੀਡੇਟ ਉਹ ਇਲੈਕਸ਼ਨ ਤੋਂ ਬਾਹਰ ਹੋ ਗਿਆ। ਉਹ ਕਹਿੰਦੇ ਵੀ ਜੋ ਕੁਝ ਮੇਰੀ ਸਟੇਟ ਦੇ ਵਿੱਚ ਵਾਪਰਿਆ ਹੈਗਾ, ਇਹ ਕਹਿੰਦੇ ਵੀ ਮੈਂ ਸਪੋਰਟ ਨਹੀਂ ਕਰ ਸਕਦਾ ਨੈਸ਼ਨਲ ਰਿਪਬਲਿਕਨਸ ਰੈਟਰੀਬਿਊਸ਼ਨ ਅਗੇਂਸਟ ਹਿਸ ਸਟੇਟ। ਤੇ ਆਈਸ ਨੇ ਬਹੁਤ ਜ਼ਿਆਦਾ ਜਿਹੜਾ ਔਖਾ ਕੀਤਾ ਹੋਇਆ ਰਿਪਬਲਿਕਨਸ ਨੂੰ ਵਿਨ ਕਰਨ ਦੇ ਲਈ ਮਿਨੇਸੋਟਾ ਦੇ ਵਿੱਚ। ਕਹਿੰਦੇ ਇਟਸ ਇੰਪੋਸੀਬਲ ਫॉर ਰਿਪਬਲਿਕਨਸ ਟੂ ਵਿਨ ਮਿਨੇਸੋਟਾ, ਜੋ ਕੁਝ ਵਾਪਰਿਆ ਹੈਗਾ। ਕ੍ਰਿਸ ਮੈਡਲ ਇੱਕ ਵੱਡਾ ਬਲੋ ਹੋਊਗਾ ਰਿਪਬਲਿਕਨ ਪਾਰਟੀ ਨੂੰ, ਕਿਉਂਕਿ ਇਹਨਾਂ ਨੂੰ ਆਸ ਸੀ ਵੀ ਮਿਨੇਸੋਟਾ ਦੀ ਗਵਰਨਰਸ਼ਿਪ ਅਸੀਂ ਇਸ ਵਾਰ ਲੈ ਜਾਾਂਗੇ, ਕਿਉਂਕਿ ਵਾਲਜ਼ ਨੇ ਆਲਰੇਡੀ ਅਨਾਉਂਸ ਕਰਤਾ ਸੀ ਵੀ ਉਹ ਜਿਹੜੀ ਆ ਇਲੈਕਸ਼ਨ ਲੜ ਨਹੀਂ ਜਾ ਰਿਹਾ। ਸੋ ਇਹਦੇ ਵਿੱਚ ਕ੍ਰਿਸ ਨੇ ਇਹ ਕਿਹਾ ਵੀ ਮੈਂ ਮਿਨੇਸੋਟਾ ਨੂੰ ਬਹੁਤ ਪਸੰਦ ਕਰਦਾ, ਇੱਥੇ ਹੀ ਮੈਂ ਜੰਮਿਆ, ਮੇਰੀ ਫੈਮਿਲੀ ਵੀ ਇੱਥੇ ਰਹਿੰਦੀ ਆ,
ਐਕਸਟੈਂਡਡ ਫੈਮਿਲੀ ਵੀ ਇੱਥੇ ਰਹਿੰਦੀ ਤੇ ਮੇਰੇ ਬੱਚੇ ਵੀ ਇੱਥੇ ਰਹਿੰਦੇ ਆ। ਸੋ ਮੇਰੇ 2 ਪ੍ਰਾਇਮਰੀ ਰੀਜ਼ਨ ਹੈਗੇ ਆ ਕੁਇਟ ਕਰਨ ਦੇ ਲਈ, ਵੀ ਜੋ ਰੈਟਰੀਬਿਊਸ਼ਨ ਹੈਗੀ ਆ ਸਿਟੀਜ਼ਨ ਆਫ ਸਟੇਟ ਦੇ ਉੱਤੇ, ਉਹ ਮੈਂ ਨਹੀਂ ਸਹਿਣ ਕਰ ਸਕਦਾ, ਤੇ ਨਾ ਹੀ ਮੈਂ ਕਹਿੰਦੇ ਕਾਊਂਟ ਮਾਈਸੈਲਫ ਐਜ਼ ਅ ਮੈਂਬਰ ਆਫ ਅ ਪਾਰਟੀ ਦੈਟ ਵੁੱਡ ਡੂ ਸੋ। ਇਹ ਉਹਨਾਂ ਨੇ ਕਲੀਅਰਲੀ ਕਿਹਾ ਹੈਗਾ ਕਿ ਜਿਹੜੀ ਪਾਰਟੀ ਇਹ ਕੰਮ ਕਰ ਰਹੀ ਹੈਗੀ ਆ, ਮੈਂ ਉਹਨਾਂ ਦੇ ਨਾਲ ਨਹੀਂ ਜਾ ਸਕਦਾ ਹੈਗਾ। ਸੋ ਇਹ ਰਿਪਬਲਿਕਨ ਪਾਰਟੀ ਦੇ ਗਵਰਨਰ ਦੇ ਕੈਂਡੀਡੇਟ ਸੀ ਤੇ ਇਹਨਾਂ ਦੇ ਜਿੱਤਣ ਦੇ ਬਹੁਤ ਜ਼ਿਆਦਾ ਚਾਂਸ ਸੀ, ਕਿਉਂਕਿ ਜੋ ਵਾਲਸ ਆ, ਟਿਮ ਵਾਲਸ, ਉਹਨਾਂ ਦੇ ਉੱਤੇ ਜਿਹੜੀ ਸਟੇਟ 'ਚ ਜੋ ਕਰਪਸ਼ਨ ਹੋਈ ਹੈਗੀ ਆ ਸੋਮਾਲੀਅਨ ਮੂਲ ਦੇ ਲੋਕਾਂ ਨਾਲ ਰਿਲੇਟਡ ਜਿਹੜੇ ਸਕੂਲਸ ਨੂੰ ਲੈ ਕੇ, ਤੇ ਉਹ ਕਾਫੀ ਜ਼ਿਆਦਾ ਵੇਵ ਅਗੇਂਸਟ ਸੀਗੀ। ਪਰ ਹੁਣ ਰਿਪਬਲਿਕਨ ਨੇ ਹੀ ਜਿਹੜਾ ਆ ਉਹ ਕੁਇਟ ਕਰ ਦਿੱਤਾ, ਤੇ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਇਜ਼ ਗੋਇੰਗ ਟੂ ਪੇ ਫॉर ਇਟ, ਤੇ ਕਹਿੰਦੇ ਵੀ ਉਹ ਸੋਚ ਨਹੀਂ ਰਹੇ, ਤੇ ਉਹਨਾਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਜੀ, ਹੁਣੇ-ਹੁਣੇ ਟਰੰਪ ਹੋਣਾ ਨੇ ਪੋਸਟ ਕੀਤਾ, ਕਹਿੰਦੇ ਵੀ ਮੇਰੀ ਗੱਲਬਾਤ ਹੋਈ ਆ ਜਿਹੜੇ ਵਾਲਸ ਆ ਉਹਨਾਂ ਦੇ ਨਾਲ, ਮਿਨੇਸੋਟਾ ਦੇ ਗਵਰਨਰ ਆ, ਕਹਿੰਦੇ ਵੀ ਕਾਲ ਆਈ ਸੀ, ਕਹਿੰਦੇ ਇਟ ਵਾਸ ਅ ਗੁੱਡ ਕਾਲ, ਤੇ ਕਹਿੰਦੇ ਵੀ ਅਸੀਂ ਦੋਨੋਂ ਹੀ ਸੇਮ ਵੇਵਲੈਂਥ ਦੇ ਉੱਤੇ ਨਜ਼ਰ ਆਏ ਆ, ਸੀਮ ਟੂ ਬੀ ਔਨ ਸਿਮਿਲਰ ਵੇਵਲੈਂਥ, ਤੇ ਕਹਿੰਦੇ ਵੀ ਉਹਨਾਂ ਰਿਕੁਐਸਟ ਕੀਤੀ ਵੀ ਆਪਾਂ ਇਕੱਠੇ ਕੰਮ ਕਰੀਏ ਮਿਨੇਸੋਟਾ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਮੈਂ ਜਿੱਦਾਂ ਟੌਮ ਹੋਮਨ ਵਾਲੀ ਗੱਲ ਤੁਸੀਂ ਦੱਸੀ ਆ ਵੀ ਉਹਨਾਂ ਨੂੰ ਉੱਥੇ ਜਿਹੜਾ ਘੱਲਿਆ ਜਿਹੜਾ ਹੋ ਗਿਆ ਆ, ਤੇ ਕਹਿੰਦੇ ਵੀ ਕ੍ਰਾਈਮ ਇਜ਼ ਵੇ ਡਾਊਨ ਬਟ ਬੋਥ ਗਵਰਨਰ ਵਾਲਸ ਐਂਡ ਆਈ ਵਾਂਟ ਟੂ ਮੇਕ ਇਟ ਬੈਟਰ। ਇਹ ਹੁਣ ਮਿਨੇਸੋਟਾ ਨੂੰ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਦਾ ਇਹ ਜਿਹੜਾ ਉਹ ਬਿਆਨ ਆਇਆ ਹੈਗਾ। ਹਰਜੋਤ ਸਿੰਘ ਜੀ, ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਬ੍ਰੇਕ ਤੋਂ ਬਾਅਦ ਬਿਲਕੁਲ ਕੁਝ ਕੁ ਇੰਪੋਰਟੈਂਟ ਖਬਰਾਂ ਕਰਨੀਆਂ ਆ, ਆਪਾਂ ਇਸੇ ਤਰ੍ਹਾਂ ਜੁੜੇ ਰਹੋ। ਇੱਕ ਇੰਡੀਆ ਦੇ ਵਿੱਚ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਜਿਹਨੂੰ ਤਾਈਵਾਨ ਵਾਲਿਆਂ ਨੇ ਕੈਟਾਗਰੀ 5 ਡਿਕਲੇਅਰ ਕਰ ਦਿੱਤਾ ਹੈਗਾ। ਸੋ ਉਹਦੇ ਬਾਰੇ ਆਪਾਂ ਜ਼ਰੂਰ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਯੂਕਰੇਨ ਦੇ ਮਾਮਲੇ ਨਾਲ ਆ। ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਵਲੋਦੀਮੀਰ ਜ਼ੈਲੈਂਸਕੀ ਉਹਨਾਂ ਨੇ ਕੱਲ ਆਖਿਆ ਵੀ ਜਿਹੜੀਆਂ ਯੂਐਸ ਦੀਆਂ ਸਿਕਿਉਰਿਟੀ ਗਾਰੰਟੀਜ਼ ਡਾਕੂਮੈਂਟ ਆ ਜਿਹੜਾ ਯੂਕਰੇਨ ਦੇ ਲਈ ਉਹ 100% ਰੈਡੀ ਆ। ਉਹ ਕਹਿੰਦੇ ਵੀ 2 ਦਿਨ ਲਗਾਤਾਰ ਜਿਹੜੀ ਗੱਲ ਚੱਲੀ ਜਿੱਥੇ ਯੂਕਰੇਨ, ਯੂਐਸ ਤੇ ਰਸ਼ੀਆ ਦੇ ਤਿੰਨਾਂ ਹੀ ਮੁਲਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਭਾਗ ਲਿਆ ਸੀਗਾ। ਜਰਨਲਿਸਟ ਦੇ ਨਾਲ ਗੱਲ ਕਰਦੇ ਹੋਏ ਲਿਥੂਏਨੀਆ ਦੇ ਵਿੱਚ ਇਹ ਗਏ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਯੂਕਰੇਨ ਇਸ ਟਾਈਮ ਹੁਣ ਇੰਤਜ਼ਾਰ ਕਰ ਰਿਹਾ ਆ ਵੀ ਆਪਣੇ ਪਾਰਟਨਰਸ ਦੀ ਵੀ ਇਹ ਸਾਈਨ ਕਰਨ ਦੀ ਜਿਹੜੀ ਤਰੀਕ ਆ ਕਦੋਂ ਰੱਖਣਗੇ। ਇਹ ਇੱਕ ਬਹੁਤ ਵੱਡਾ ਜਿਹੜਾ ਕਦਮ ਹੋਊਗਾ ਜੋ ਕਿ ਉੱਥੇ ਲੱਗੀ ਹੋਈ ਜਿਹੜੀ ਜੰਗ ਆ, ਯੁੱਧ ਆ, ਉਸ ਨੂੰ ਰੋਕਣ ਦੇ ਵਿੱਚ ਸਹਾਈ ਹੋਵੇਗਾ। ਜ਼ੈਲੈਂਸਕੀ ਹੁਣਾਂ ਨੇ ਇਹ ਜਿਹੜਾ ਉਹ ਜ਼ੋਰ ਲਾ ਕੇ ਕਿਹਾ ਵੀ ਜਿਹੜਾ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਆ 2027 ਤੱਕ ਵੀ ਇਸ ਨੂੰ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਜਾਵੇ। ਕਹਿੰਦੇ ਵੀ ਇਹਦੇ ਨਾਲ ਇਕਨੋਮਿਕ ਸਿਕਿਉਰਿਟੀ ਗਰੰਟੀ ਜਿਹੜੀ ਉਹ ਬਣ ਜਾਂਦੀ ਜਿਹੜੀ ਉਹ ਹੈਗੀ ਆ। ਸੋ ਅਮਰੀਕਾ ਇਹਨਾਂ ਨੂੰ 100% ਗਰੰਟੀ ਦਊਗਾ, ਸਿਕਿਉਰਿਟੀ ਦੀ ਗਰੰਟੀ ਦਊਗਾ ਤੇ ਉਸ ਦੇ ਲਈ ਇਹ ਰਜ਼ਾਮੰਦ ਨਜ਼ਰ ਜਿਹੜੇ ਉਹ ਆ ਰਹੇ ਹੈਗੇ ਆ। ਉਂਝ ਹਰਜੋਤ ਸਿੰਘ ਜੀ ਇਸ ਨੂੰ ਬਰਡ ਆਈ ਵਿਊ ਦੇ ਉੱਤੋਂ ਦੇਖਿਆ ਜਾਵੇ ਜਿਸ ਕੰਮ ਦੇ ਲਈ ਰੂਸ ਨੇ ਜਿਹੜਾ ਹਮਲਾ ਕੀਤਾ ਸੀ ਯੂਕਰੇਨ ਦੇ ਉੱਤੇ, ਨਾਟੋ ਨੂੰ ਕਮਜ਼ੋਰ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ। ਸੋ ਦੋਨੋਂ ਤਰਫੋਂ ਦੇ ਜਿਹੜੇ ਐਂਗਲ ਆ ਉਹ ਸਾਹਮਣੇ ਆ ਰਹੇ ਆ। ਇੱਕ ਪਾਸੇ ਆਪਾਂ ਜਦੋਂ ਗ੍ਰੀਨਲੈਂਡ ਦੇ ਮੁੱਦੇ ਨੂੰ ਲੈ ਕੇ ਦੇਖਦੇ ਆ ਤਾਂ ਰੂਸ ਵਾਲੇ ਖੁਸ਼ ਹੋ ਰਹੇ ਹੋਣਗੇ ਵੀ ਦੇਖੋ ਇੱਕ ਨਾਟੋ ਦਾ ਮੈਂਬਰ ਦੂਜੇ ਨਾਟੋ ਮੈਂਬਰ ਨੂੰ ਅਨੈਕਸ ਕਰਨ ਦੀ, ਉਹਨਾਂ ਦੇ ਮੁਲਕ ਨੂੰ ਅਨੈਕਸ ਕਰਨ ਦੀ ਜਿਹੜੀ ਗੱਲ ਕਰ ਰਿਹਾ ਆ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪੁਤਿਨ ਦੇ ਉਲਟ ਵੀ ਬਹੁਤ ਕੁਝ ਹੋਇਆ। ਹਜ਼ਾਰਾਂ ਹੀ ਲੱਖਾਂ ਜਿਹੜੇ ਆ ਉਸ ਦੇ ਕਹਿ ਲਓ ਵੀ ਬਸ਼ਿੰਦੇ ਆ, ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਮਰ ਚੁੱਕੇ ਆ। ਸਿਚੁਏਸ਼ਨ ਜਿਹੜੀ ਇਕਨੋਮਿਕਲੀ ਉੱਥੇ ਡਾਵਾਂਡੋਲ ਜਿਹੜੀ ਉਹ ਬਣੀ ਪਈ ਆ। ਵੱਡੀ ਕੰਟਰੀ ਆ, ਸਰਵਾਈਵ ਜਿਹੜੀ ਉਹ ਕਰ ਜਾਊਗੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਉਹ ਕਰ ਸਕਦੀ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਆ। ਪਰ ਤੁਸੀਂ ਦੇਖੋ ਵੀ ਨਾਟੋ ਐਕਸਪੈਂਡ ਕਰ ਗਿਆ, 2 ਮੁਲਕ ਫਿਨਲੈਂਡ, ਸਵੀਡਨ ਕਰਕੇ ਉਹ ਵੀ ਐਡ ਹੋ ਗਏ। ਹੁਣ ਯੂਰਪੀਅਨ ਯੂਨੀਅਨ ਦੇ ਵਿੱਚ ਜੇ ਯੂਕਰੇਨ ਐਡ ਹੋ ਜਾਊਗਾ ਤਾਂ 4 ਸਾਲਾਂ ਦੀ ਲੜਾਈ ਤੋਂ ਬਾਅਦ ਹਾਂ ਯੂਕਰੇਨ ਦਾ ਕੁਝ ਜਿਹੜਾ ਇਲਾਕਾ ਇਸਨੇ ਜ਼ਰੂਰ ਕਬਜ਼ੇ 'ਚ ਲੈ ਲਿਆ, ਪਰ ਉਹਦੇ ਲਈ ਉਹਨੂੰ ਕੀਮਤ ਜਿਹੜੀ ਉਹ ਜ਼ਿਆਦਾ ਵੱਡੀ ਅਦਾ ਕਰਨੀ ਜਿਹੜੀ ਉਹ ਪੈ ਗਈ ਆ। ਜਾਨੀ ਵੀ, ਮਾਲੀ ਵੀ, ਇਕਨੋਮਿਕਲੀ ਵੀ ਜਿਹੜਾ ਉਸ ਦੀ ਇਨਸਟੇਬਿਲਿਟੀ ਜਿਹੜੀ ਇਸ ਲੜਾਈ ਦੇ ਨਾਲ ਜਿਹੜੀ ਉਹ ਡੈਫੀਨੇਟਲੀ ਬਣੀ ਆ। ਬਾਕੀ ਉਸਨੇ ਇਹ ਲੜਾਈ ਤੋਂ ਬਾਅਦ 'ਚ ਵੈਸਟ ਦਾ ਮਨੀ ਬਹੁਤ ਲਵਾਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਯੂਕਰੇਨ ਦੇ ਵੀ ਬਹੁਤ ਫੌਜੀ ਮਰੇ, ਯੂਕਰੇਨ 'ਚ ਕਰਪਸ਼ਨ ਦਾ ਰੌਲਾ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਰਿਹਾ, ਤੇ ਨਾਟੋ ਦੇ ਵਿੱਚ ਦਰਾਰਾਂ ਵੀ ਇਸ ਪੂਰੇ ਲੜਾਈ ਤੋਂ ਬਾਅਦ ਦੇ ਵਿੱਚ ਸਾਹਮਣੇ ਜਿਹੜੀਆਂ ਆਈਆਂ ਆ। ਪਰ ਜ਼ੈਲੈਂਸਕੀ ਦਾ ਕੱਲ ਜਿਹੜਾ ਬਿਆਨ ਆ ਉਹ ਇਸ ਪਾਸੇ ਵੱਲ ਨੂੰ ਧਰਵਾਸ ਜਿਹੜਾ ਉਹ ਦੇ ਰਿਹਾ ਵੀ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਤਿੰਨੋਂ ਮੁਲਕ ਕਿਸੇ ਸਮਝੌਤੇ ਦੇ ਉੱਤੇ ਦਸਤਖਤ ਕਰਕੇ, ਸਾਈਨ ਕਰਕੇ ਇਹ ਲੜਾਈ ਨੂੰ ਖਤਮ ਕਰਨ ਵੱਲ ਨੂੰ ਅੱਗੇ ਜਿਹੜੇ ਉਹ ਵਧਾ ਸਕਦੇ ਆ, ਬਸ਼ਰਤੇ ਯੂਐਸ ਜਿਹੜੀ ਆਪਣੀ ਸਿਕਿਉਰਿਟੀ ਗਰੰਟੀਜ਼ ਆ 100% ਉਹ ਦਵੇ। ਉੱਦਾਂ ਜਦੋਂ ਪਹਿਲੋਂ ਯੂਕਰੇਨ ਦੇ ਕੋਲੋਂ ਨਿਊਕਲੀਅਰ ਪਲਾਂਟ ਜਾਂ ਨਿਊਕਲੀਅਰ ਹਥਿਆਰ ਵਾਪਸ ਲਏ ਸੀ, ਉਦੋਂ ਵੀ ਅਮਰੀਕਾ ਨੇ ਇਸੇ ਤਰੀਕੇ ਦੀ ਹੀ ਗਰੰਟੀ ਦਿੱਤੀ ਸੀਗੀ। ਮੇਨ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆ ਜਿਹਦੇ ਨਾਲ 8 ਜਣਿਆਂ ਦੀ ਮੌਕੇ ਤੇ ਹੀ ਜਿਹੜੀ ਮੌਤ ਆ ਉਹ ਹੋ ਗਈ ਹੈਗੀ ਆ। ਬੰਬਾਰਡੀਅਰ ਚੈਲੰਜਰ 600 ਇਹ ਬੈਂਗੋਰ ਇੰਟਰਨੈਸ਼ਨਲ 에ਅਰਪੋਰਟ ਆ ਮੇਨ ਦੇ ਵਿੱਚ, ਜਿੱਥੇ ਇਹ ਕੱਲ 7:45 ਤੇ ਜੋ ਆ ਐਕਸੀਡੈਂਟ ਹੋ ਗਿਆ ਜਿਹਦੇ ਨਾਲ 8 ਜਣਿਆਂ ਦੀ ਮੌਤ ਹੋ ਗਈ। 8 ਜਣੇ ਇਹਦੇ ਉੱਪਰ ਸੀਗੇ। FAA ਤੇ NTSB ਹੁਣ ਇਸ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਆ। ਜਿਹੜਾ 에ਅਰਪੋਰਟ ਆ ਉਹ ਬੰਦ ਕੀਤਾ ਹੋਇਆ, ਹਾਲਾਂਕਿ ਇਹਨੂੰ ਇੰਟਰਨੈਸ਼ਨਲ 에ਅਰਪੋਰਟ ਕਿਹਾ ਜਾ ਰਿਹਾ, ਛੋਟਾ ਜਿਹਾ 에ਅਰਪੋਰਟ ਆ। ਇੱਥੋਂ ਵਾਸ਼ਿੰਗਟਨ DC ਨੂੰ ਹੋਰ ਕਈ ਜਗ੍ਹਾ ਦੇ ਉੱਤੇ ਕੈਨੇਡਾ ਨੂੰ ਵੀ ਫਲਾਈਟਸ ਜਾਂਦੀਆਂ ਸੀਆਂ। ਮਲਟੀਪਲ ਐਮਰਜੈਂਸੀ ਕਰੂ ਉੱਥੇ ਉਸ ਟਾਈਮ ਦੇ ਉੱਤੇ ਰਿਸਪੌਂਡ ਦੇ ਸੰਬੰਧ ਦੇ ਵਿੱਚ ਭੇਜੇਗਾ ਜਿੱਥੇ ਐਕਸੀਡੈਂਟ ਹੋਇਆ ਸੀਗਾ, ਤੇ ਸਿੰਗਲ 에ਅਰਕ੍ਰਾਫਟ ਸੀਗਾ, ਪਰ ਕੋਈ ਵੀ ਜਿਹੜਾ ਸਰਵਾਈਵ ਨਹੀਂ ਹੋ ਸਕਿਆ। ਤੇ ਉਸ ਤੋਂ ਬਾਅਦ ਸਾਰੀਆਂ ਹੀ ਫਲਾਈਟਸ ਉਸ 에ਅਰਪੋਰਟ ਤੋਂ ਜੋ ਆ ਉਹ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਤਾਈਵਾਨ ਦੇ ਵਿੱਚ ਤਾਈਵਾਨ ਵਾਲਿਆਂ ਨੇ
ਭਾਰਤ ਦੇ ਵਿੱਚ ਇੱਕ ਜਿਹੜੇ ਵਾਇਰਸ ਦੀ ਆਊਟਬ੍ਰੇਕ ਹੋਈ ਆ ਉਸ ਨੂੰ ਕੈਟਾਗਰੀ 5 ਡਿਜ਼ੀਜ਼ ਦੇ ਤੌਰ ਦੇ ਉੱਤੇ ਜਿਹੜੀ ਆ ਉਹ ਰੈਕਗਨਾਈਜ਼ ਕਰਨ ਦੀ ਗੱਲ ਜਿਹੜੀ ਉਹ ਆਖੀ, ਯਾਨੀ ਕਿ ਬਹੁਤ ਹੀ ਖਤਰਨਾਕ ਇੱਕ ਹਿਸਾਬ ਦੇ ਨਾਲ ਬਿਮਾਰੀ ਦੇ ਕਰਕੇ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਕਹਿੰਦੇ ਵੀ ਤਾਈਵਾਨ ਨੀਪਾ ਵਾਇਰਸ ਜਿਹੜਾ ਆ ਉਸ ਨੂੰ ਕੈਟਾਗਰੀ 5 ਡਿਜ਼ੀਜ਼ ਜੋ ਇੰਡੀਆ ਦੇ ਵਿੱਚ ਹੋ ਰਹੀ ਆ ਉਸ ਨੂੰ ਲਿਸਟ ਜਿਹੜਾ ਉਹਨਾਂ ਨੇ ਕਰ ਦਿੱਤਾ ਹੈਗਾ ਆ। ਤਾਈਵਾਨ ਦੀ CDC ਜਿਹੜੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਆ ਉਹ ਕਹਿੰਦੇ ਵੀ ਇਸ ਲਿਸਟ ਦੇ ਵਿੱਚ ਕੈਟਾਗਰੀ 5 ਦੇ ਵਿੱਚ ਉਹ ਪਾਉਣ ਜਾ ਰਹੇ ਆ। ਨੀਪਾ ਵਾਇਰਸ ਕਹਿੰਦੇ ਵੀ ਅੰਡਰ ਪ੍ਰਾਇੋਰਟੀ ਸਰਵੇਲੈਂਸ ਜਿਹੜਾ ਆਇਆ ਸੀ 2018 ਦੇ ਵਿੱਚ ਗਲੋਬਲੀ 750 ਕੇਸ ਉਸ ਤੇ ਜਿਹੜੇ ਉਹ ਹੋਏ ਆ ਤੇ ਇਹਦੀ ਫੈਟਲਿਟੀ ਰੇਟ ਬਹੁਤ ਜ਼ਿਆਦਾ 58%। ਜਿੰਨੇ ਲੋਕਾਂ ਨੂੰ ਇਹ ਵਾਇਰਸ ਹੁੰਦਾ ਉਹਨਾਂ ਚੋਂ 58% ਲੋਕਾਂ ਦੀ ਮੌਤ ਹੋ ਜਾਂਦੀ ਆ। ਇਹ ਇੰਨਾ ਖਤਰਨਾਕ ਵਾਇਰਸ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਹੋ ਜਾਂਦਾ ਆ। ਸੋ ਤਾਈਵਾਨ ਦੇ ਸਿਸਟਮ 'ਚ ਜੇ ਇਹਨੂੰ ਕੈਟਾਗਰੀ 5 ਡਿਜ਼ੀਜ਼ ਕਹਿੰਦੇ ਵੀ ਕੀਤਾ ਜਿਹੜਾ ਉਹ ਜਾਂਦਾ ਆ ਤਾਂ ਕਹਿੰਦੇ ਵੀ ਇਹ ਇੱਕ ਪਬਲਿਕ ਹੈਲਥ ਰਿਸਕ ਜਿਹੜੇ ਇਸ ਦੇ ਵਿੱਚ ਜ਼ਿਆਦਾ ਹੁੰਦੇ ਆ ਤਾਂ ਜਿਹੜਾ ਉਹ ਹੋਊਗਾ। ਇੰਡੀਆ ਵਾਲੇ ਕਹਿੰਦੇ ਵੀ ਆਪਣੇ ਪੱਧਰ ਦੇ ਉੱਤੇ ਐਕਸ਼ਨ ਲੈ ਰਹੇ ਆ ਵੀ ਇਹ ਜਿਹੜਾ ਨੀਪਾ ਵਾਇਰਸ ਆ ਉਸ ਦੀ ਆਊਟਬ੍ਰੇਕ ਆ ਉਸ ਨੂੰ ਕੰਟਰੋਲ ਕੀਤਾ ਜਿਹੜਾ ਹੋ ਜਾਵੇ। ਵੈਸਟ ਬੰਗਾਲ ਦੇ ਇਲਾਕੇ ਦੇ ਵਿੱਚ ਇਹ ਜਿਹੜਾ ਵਾਇਰਸ ਆ ਹਰਜੋਤ ਸਿੰਘ ਜੀ ਜ਼ਿਆਦਾ ਦੇਖਿਆ ਗਿਆ ਆ। ਉੱਥੇ ਜਿਹੜੇ 5 ਇਨਫੈਕਸ਼ਨਸ ਦੇ ਕੇਸ ਆ ਉਹ ਸਾਹਮਣੇ ਆਏ ਜਿਹੜੇ ਉਹ ਹੈਗੇ ਆ। ਸੋ ਯੈਲੋ ਟਰੈਵਲ ਅਲਰਟ ਜਿਹੜਾ ਆ ਉਹਨਾਂ ਨੇ ਮੇਨਟੇਨ ਕੀਤਾ ਆ ਤਾਈਵਾਨ ਵਾਲਿਆਂ ਨੇ ਇੰਡੀਆ ਦੇ ਲਈ। ਤੇ ਕਹਿੰਦੇ ਵੀ ਕੇਰਲਾ ਜਿੱਥੇ ਇਹ ਜ਼ਿਆਦਾ ਹੌਟਸਪੌਟ ਇਸ ਨੀਪਾ ਵਾਇਰਸ ਦਾ ਦੇਖਿਆ ਜਾਂਦਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਇਹਦੇ ਨਾਲ ਜੇ 4 ਟੀਅਰ ਇਹਨਾਂ ਦਾ ਟਰੈਵਲ ਐਡਵਾਈਜ਼ਰੀ ਸਿਸਟਮ ਆ ਯੈਲੋ ਦੇ ਨਾਲ ਜਿਹੜਾ ਅਲਰਟ ਹੁੰਦਾ ਆ ਤੇ ਜੇ ਕੈਟਾਗਰੀ 5 ਦੇ ਵਿੱਚ ਇਵੈਂਚੁਅਲੀ ਪਾ ਦਿੱਤਾ ਜਾਂਦਾ ਆ ਤਾਂ ਇਹ ਲੈਵਲ ਅਲਰਟ ਤੋਂ ਜਿਹੜਾ ਉਹ ਵਧਾ ਵੀ ਦਿੱਤਾ ਜਾ ਸਕਦਾ ਹੈਗਾ ਆ। ਸੋ ਇਹ ਕਹਿੰਦੇ ਵੀ ਰੈਸਪੀਰੇਟਰੀ ਇਲਨੈਸ ਤੇ ਹੋਰ ਜਿਹੜੀਆਂ ਬਿਮਾਰੀਆਂ ਇਸ ਦੇ ਨਾਲ ਜਿਹੜੀਆਂ ਅਜਿਹੀਆਂ ਲੱਗਦੀਆਂ ਤਾਂ ਹੀ 58% ਜਿਹੜੇ ਲੋਕ ਆ ਇਸ ਨੀਪਾ ਵਾਇਰਸ ਦੀ ਸ਼ਿਕਾਰ ਜਿਹੜਾ ਉਹ ਬਣ ਜਾਂਦੇ ਆ, ਉਹਨਾਂ ਦੀ ਮੌਤ ਹੋ ਜਾਂਦੀ ਆ। ਸੋ ਫਾਰ ਜਿੰਨੇ ਆਏ ਆંકੜੇ ਆ ਉਹਨਾਂ ਦੇ ਜਿਹੜਾ ਉਹ ਮੁਤਾਬਕ। ਸੋ ਇੰਡੀਆ ਦੇ ਵਿੱਚ ਇਹ ਫੈਲ ਰਿਹਾ ਵਾਇਰਸ ਆ ਉਸ ਦੀ ਕਹਿ ਲਓ ਬਿਮਾਰ ਆ ਤਾਈਵਾਨ ਤੱਕ ਜਿਹੜੇ ਉਹ ਵੀ ਐਕਸ਼ਨ ਲੈ ਰਹੇ ਹੈਗੇ। ਨਿਪਾ ਵਾਇਰਸ ਜਿਹੜੀ ਆ ਇਹ ਜ਼ੂਨੋਟਿਕ ਇਲਨੈਸ ਹੈਗੀ ਆ। ਮੋਸਟਲੀ ਕੀ ਆ ਵੀ ਇਹ ਐਨੀਮਲਸ ਤੋਂ ਟਰਾਂਸਮਿਟ ਹੁੰਦੀ ਆ। ਜਿੱਦਾਂ ਕੋਵਿਡ ਵੇਲੇ ਆਪਾਂ ਦੇਖਿਆ ਸੀ ਵੀ ਬਹੁਤ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਕਿਸ ਤਰ੍ਹਾਂ ਉਹ ਚਮਗਿੱਦੜਾਂ ਤੋਂ ਟਰਾਂਸਮਿਟ ਹੋਈ ਹੈਗੀ ਆ। ਸੋ ਐਨੀਮਲਸ ਤੋਂ ਟਰਾਂਸਫਰ ਹੁੰਦੀ ਆ ਤੇ ਨਾਲ ਦੀ ਨਾਲ ਕੰਟੈਮੀਨੇਟਡ ਫੂਡ, ਜੇ ਫੂਡ ਕੰਟੈਮੀਨੇਟਡ ਹੈਗਾ ਉਹ ਤੋਂ ਵੀ ਹੁੰਦੀ ਆ ਤੇ ਪਰਸਨ ਟੂ ਪਰਸਨ ਜੇ ਇੱਕ ਨੂੰ ਹੋ ਗਏ ਤਾਂ ਦੂਜੇ ਬੰਦੇ ਨੂੰ ਵੀ ਇਹ ਵਾਇਰਸ ਹੋ ਜਾਂਦੀ ਹੈਗੀ ਆ। ਸੋ ਨਿਪਾ ਵਾਇਰਸ ਨੇ ਹਜੇ ਥੋੜੇ ਚਾਹੇ ਕਹਿੰਦੇ ਹੋਏ ਆਊਟਬ੍ਰੇਕ ਏਸ਼ੀਆ ਦੇ ਵਿੱਚ ਪਰ ਐਨੀਮਲਸ ਦੇ ਵਿੱਚ ਕਾਫੀ ਜ਼ਿਆਦਾ ਦੇਖੀ ਗਈ ਹੈਗੀ ਆ। ਫਸਟ ਰਿਕੋਗਨਾਈਜ਼ ਆਊਟਬ੍ਰੇਕ ਮਲੇਸ਼ੀਆ 'ਚ ਹੋਇਆ ਸੀ, ਫਿਰ ਸਿੰਗਾਪੁਰ ਦੇ ਵਿੱਚ ਤੇ ਹੁਣ ਇੰਡੀਆ ਦੇ ਵਿੱਚ ਜਿਹੜੇ ਇਹਦੇ ਕਾਫੀ ਕੇਸ ਹੈਗੇ ਆ। ਬੰਗਲਾਦੇਸ਼ ਬੰਗਲਾਦੇਸ਼ ਦੇ ਵਿੱਚ ਵੀ ਇਹਦੇ ਜਿਹੜੇ ਕੇਸ ਇਸ ਟਾਈਮ ਹੈਗੇ ਆ। ਕਹਿੰਦੇ ਭਈ ਕਿਸੇ ਤਰ੍ਹਾਂ ਦੇ ਫਰੂਟ ਖਾਣ ਨਾਲ ਜਾਂ ਫਰੂਟ ਦੇ ਜੂਸ ਜਿਹੜੇ ਹੈਗੇ ਆ ਜਿੱਦਾਂ ਕੋਈ ਡੇਟ ਪਾਮ ਜੂਸ ਹੈਗਾ ਆ ਜੋ ਕੰਟੈਮੀਨੇਟਡ ਹੋਇਆ ਤੇ ਜਿਹੜਾ ਐਨੀਮਲਸ ਦੇ ਸਲਾਈਵੇ ਦੇ ਨਾਲ ਤੇ ਉਹਦੇ ਨਾਲ ਇਹ ਨਿਪਾ ਵਾਇਰਸ ਜਿਹੜੀ ਆ ਬੰਦੇ ਦੇ ਵਿੱਚ ਜਾ ਸਕਦੀ ਹੈਗੀ ਆ। ਸੋ ਤਾਈਵਾਨ ਪਹਿਲਾ ਮੁਲਕ ਹੋਇਆ ਜਿਨ੍ਹਾਂ ਨੇ ਕੈਟਾਗਰੀ 5 ਇਸ ਨੂੰ ਡਿਕਲੇਅਰ ਕੀਤਾ ਹੈਗਾ ਜੀ। ਜੀ ਅਗਲੀ ਖਬਰ ਵੱਲ ਚਲੀਏ ਤੇ ਗੋਲਡ ਇੱਕ ਵਾਰੀ ਫੇਰ 5000 ਨੂੰ ਪਾਰ ਕਰ ਗਿਆ ਹੈਗਾ ਕਿਉਂਕਿ ਦੁਨੀਆ ਦੇ ਵਿੱਚ ਅਨਰੈਸਟ ਬੜਾ ਆ। ਆਪਾਂ ਦੇਖਿਆ ਹੀ ਆ ਟੈਰਿਫਸ ਨੂੰ ਲੈ ਕੇ ਲੜਾਈਆਂ ਨੂੰ ਲੈ ਕੇ ਜੋ ਯੂਕਰੇਨ ਤੇ ਰਸ਼ੀਆ ਦੇ ਵਿੱਚ ਚੱਲ ਰਹੀ ਹੈਗੀ ਆ, ਵੈਨਜ਼ੂਏਲਾ ਦੀ ਸਿਚੁਏਸ਼ਨ ਨੂੰ ਲੈ ਕੇ ਅਮਰੀਕਾ ਦੇ ਵਿੱਚ ਜੋ ਕੁਝ ਚੱਲ ਰਿਹਾ, ਪ੍ਰੋਟੈਸਟ ਹੋ ਰਹੇ ਆ ਬਹੁਤ ਜ਼ਿਆਦੇ ਤੇ ਕੈਨੇਡਾ ਦੇ ਨਾਲ ਰਿਲੇਸ਼ਨ ਜਿਹੜੇ ਵਿਗੜ ਰਹੇ ਹੈਗੇ ਆ। ਹਾਲਾਂਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਅੱਜ ਸਟੇਟਮੈਂਟ ਜਾਰੀ ਕਰਤੀ ਹੈ ਕਿ ਨਹੀਂ ਅਸੀਂ ਜੋ ਉਸਮਾ ਜੋ ਹੈਗਾ US ਮੈਕਸੀਕੋ ਤੇ ਜੋ ਕੈਨੇਡਾ ਦਾ ਐਗਰੀਮੈਂਟ ਹੋਇਆ ਉਹਦੇ ਮੁਤਾਬਕ ਕਹਿੰਦੇ ਵੀ ਅਸੀਂ ਚਾਈਨਾ ਦੀ ਨੂੰ ਕੋਈ ਚੀਜ਼ਾਂ ਉੱਥੇ ਡੰਪ ਨਹੀਂ ਕਰਨ ਦੇਵਾਂਗੇ। ਓਪਨ ਸਾਡਾ ਕਿਸੇ ਤਰ੍ਹਾਂ ਦਾ ਟ੍ਰੇਡ ਐਗਰੀਮੈਂਟ ਨਹੀਂ ਹੋਊਗਾ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਸੀ ਕੈਨੇਡਾ ਨੂੰ ਵੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਪ੍ਰੀਸ਼ੀਅਸ ਮੈਟਲਸ ਹੈਗੀਆਂ ਗੋਲਡ, ਸਿਲਵਰ ਉਹਨਾਂ 'ਚ ਲੋਕਾਂ ਦਾ ਫਿਰ ਕੌਨਫੀਡੈਂਸ ਵੱਧਦਾ ਆ ਤੇ ਉਹਨਾਂ ਦੀ ਜਿਹੜੀ ਕੀਮਤ ਆ ਉੱਪਰ ਜਾਂਦੀ ਆ। ਸੋ ਜੋ ਸੋਨਾ ਹੈ ਇੱਕ ਵਾਰੀ ਫੇਰ
$5,000 ਨੂੰ ਕ੍ਰਾਸ ਕਰ ਗਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਪ੍ਰੋ ਪਬਲਿਕਾ ਗਰੁੱਪ ਨੇ ਇੱਕ ਜਿਹੜੀ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਚੀਜ਼ ਸਾਹਮਣੇ ਜਿਹੜੀ ਲਿਆਂਦੀ ਆ, ਜਿਹੜੀਆਂ ਐਡਸ ਹਰਜੋਤ ਸਿੰਘ ਜੀ ਇਸ ਟਾਈਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਰਨ ਕਰ ਰਹੇ ਆ। ਕਹਿੰਦੇ ਵੀ $220 ਮਿਲੀਅਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਐਡ ਕੰਟਰੈਕਟਸ ਦੇ ਵਿੱਚ ਦਿੱਤਾ ਆ। ਤੇ ਕਹਿੰਦੇ ਵੀ ਖੁਸ਼ੀ ਦੀ ਗੱਲ ਇਹ ਆ ਉਹਨਾਂ ਦੇ ਲਈ, ਕਿਉਂਕਿ ਇਹ ਜਿਹੜੀ ਮਨੀ ਆ, ਜਿਹੜੀ ਟ੍ਰਿਸ਼ੀਆ ਮੈਕਲੌਫਲਿਨ, ਜਿਹਦਾ ਆਪਾਂ ਨਾਂ ਹੁਣ ਸਾਰੇ ਜਾਣੇ ਜਾਣਦੇ ਆ, DHS ਦੀ ਮੇਨ ਜਿਹੜੀ ਸਪੋਕਸ ਪਰਸਨ ਹੈਗੀ ਆ, ਉਹਦੇ ਘਰ ਵਾਲੇ ਦੀ ਕੰਪਨੀ ਆ, ਉਹਨੂੰ ਸਾਰੇ ਜਿਹੜੇ ਕੰਟਰੈਕਟ ਆ ਉਹ ਕਹਿੰਦੇ ਵੀ ਮਿਲੇ ਹੈਗੇ ਆ। ਸੋ ਕੰਪਨੀ ਕਹਿੰਦੇ ਵੀ ਰਨ ਕੀਤੀ ਜਾ ਰਹੀ ਆ। DHS ਦੀ ਜਿਹੜੀ ਸਪੋਕਸ ਪਰਸਨ ਤੇ ਜਿਨ੍ਹਾਂ ਦੇ ਨਾਲ ਪਰਸਨਲ ਤੇ ਬਿਜ਼ਨਸ ਟਾਈਸ ਹੈਗੇ ਆ ਕ੍ਰਿਸਟੀ ਨਿਯੋਮ ਦੇ ਤੇ ਉਹਨਾਂ ਦੇ ਸਾਥੀਆਂ ਦੇ, ਤੇ ਇਹਨਾਂ ਨੇ $220 ਮਿਲੀਅਨ ਜਿਹੜੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਐਡ ਕੰਟਰੈਕਟਸ ਦੇ ਉੱਤੇ ਉਹਨਾਂ ਨੇ ਲਗਾਏ ਜਿਹੜੇ ਉਹ ਸੀਗੇ। ਸੋ ਇਹ ਮਨੀ ਕਹਿੰਦੇ ਵੀ ਡਾਇਰੈਕਟਲੀ ਉਸ ਪਾਸੇ ਵੱਲ ਨੂੰ ਜਿਹੜੀ ਉਹ ਦਿੱਤੀ ਆ, ਆਪਣੇ ਇੱਕ ਜਾਣਕਾਰ ਦੇ ਕੋਲ ਹੀ ਕਹਿੰਦੇ ਵੀ ਉੱਥੇ ਗਈ ਹੈਗੀ ਆ। ਨੈਸ਼ਨਲ ਐਮਰਜੈਂਸੀ ਨੂੰ ਕਹਿੰਦੇ ਵੀ ਇਨਵੋਕ ਕਰਦੇ ਹੋਏ ਇਹਨਾਂ ਨੇ ਬਾਰਡਰ ਦੇ ਉੱਤੇ ਕਿਹਾ ਸੀਗਾ ਵੀ ਨੈਸ਼ਨਲ ਐਮਰਜੈਂਸੀ ਆ। ਫਿਰ ਇਹਨਾਂ ਨੇ ਯਾਦ ਹੋਣਾ ਸਾਰਿਆਂ ਨੇ, ਉਦੋਂ ਇਹਨਾਂ ਨੇ ਐਡਸ ਜਿਹੜੀਆਂ ਰਨ ਕੀਤੀਆਂ ਸੀਗੀਆਂ, ਬਿਲ ਬੋਰਡ ਜਿਹੜੇ ਉਹ ਲਾਏ ਸੀ ਵੀ ਬਾਰਡਰ ਬੰਦ ਆ, ਵੀ ਬਾਰਡਰ ਤੇ ਨਾ ਆਓ, ਸਾਰਾ ਕੁਛ। ਤੇ ਉਹ ਜਿਹੜੀਆਂ ਐਡਸ ਬਣਾਈਆਂ ਗਈਆਂ ਸੀਗੀਆਂ ਉਹ ਇਹਨਾਂ ਦੇ ਜਾਣਕਾਰ ਨੂੰ ਹੀ ਜਿਹੜੀ ਉਹ ਮਨੀ ਆ ਸਿੱਧੀ ਉਧਰਲੇ ਪਾਸੇ ਨੂੰ ਗਈ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਚਾਈਨਾ ਦੇ ਵਿੱਚ ਵੱਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਆ ਧਮਾਕਾ ਹੋਇਆ ਹੈਗਾ। ਧਮਾਕਾ ਇਸ ਤਰ੍ਹਾਂ ਕਿ ਉੱਥੇ ਦਾ ਜਿਹੜਾ ਮੇਨ ਜਨਰਲ ਹੀ ਆ ਉਹੀ ਕਹਿੰਦੇ ਵੀ ਗਦਾਰ ਨਿਕਲਿਆ ਆ, ਤੇ ਉਹ ਅਮਰੀਕਾ ਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹਨਾਂ ਦੇ ਨਿਊਕਲੀਅਰਸ ਦੀ ਉਹ ਦਿੰਦਾ ਰਿਹਾ। ਜੈਂਗ ਯੋਗਜ਼ੀਆ, ਇਹ ਉੱਥੇ ਦੇ ਜੋ ਪ੍ਰੀਮੀਅਰ ਹੈਗੇ ਜੀ ਜਿੰਗਪਿਨ, ਉਹਨਾਂ ਦਾ ਬਹੁਤ ਹੀ ਲਾਗੇ ਦਾ ਜਿਹੜਾ ਮਿਲਟਰੀ ਐਲਾਈ ਸੀਗਾ, ਜਿਸ ਨੇ ਕਹਿੰਦੇ ਵੀ ਨਿਊਕਲੀਅਰ ਸੀਕ੍ਰੇਟਸ USA ਨੂੰ ਪ੍ਰੋਵਾਈਡ ਕਰ ਦਿੱਤੇ ਹੈਗੇ ਆ। ਹੁਣ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਅਲੈਜਡ ਵਾਇਲੇਸ਼ਨ ਤੇ ਕਰਪਸ਼ਨ ਜੋ ਕਰੈਕਡਾਊਨ ਆ ਉਹਦੇ ਸੰਬੰਧ ਦੇ ਵਿੱਚ। ਜੋ ਜ਼ੈਂਗ ਆ ਉਹ ਵਾਈਸ ਚੇਅਰਮੈਨ ਸੈਂਟਰਲ ਮਿਲਟਰੀ ਕਮਿਸ਼ਨ ਦਾ ਆ। ਹਾਲਾਂਕਿ ਉਹਦੀ ਏਜ 71 ਸਾਲਾਂ ਦੀ ਹੋ ਗਈ ਸੀ, ਪਰ ਕਿਉਂਕਿ ਉਹ ਜੀ ਜਿੰਗਪਿੰਗ ਦੇ ਬਹੁਤ ਲਾਗੇ ਸੀ, ਇਸ ਕਰਕੇ ਉਹਦੀ ਜਿਹੜੀ ਉਹਦੀ ਟਰਮ ਆ ਉਹਨੂੰ ਵੀ ਜੋ ਵਧਾ ਦਿੱਤਾ ਗਿਆ ਸੀਗਾ। ਡਿਫੈਂਸ ਮਿਨਿਸਟਰੀ ਨੇ ਅਨਾਉਂਸ ਕੀਤਾ ਪਿਛਲੇ ਸ਼ਨੀਚਰਵਾਰ ਨੂੰ ਕਿ ਜੋ ਜੈਂਗ ਤੇ ਇੱਕ ਹੋਰ ਲਿਓ ਜ਼ੈਨਲੀ ਜੋ ਚੀਫ ਆਫ ਸਟਾਫ ਹੈਗਾ CMC ਦਾ, ਉਹ ਅੰਡਰ ਇਨਵੈਸਟੀਗੇਸ਼ਨ ਹੈਗੇ ਆ। ਕਾਰਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜੋ ਚਾਈਨਾ ਦਾ ਨਿਊਕਲੀਅਰ ਜੋ ਕੁਝ ਵੀ ਉੱਥੇ ਦਾ ਸਿਸਟਮ ਹੈਗਾ ਉਹਦੇ ਬਾਰੇ ਜੋ ਇਨਫੋਰਮੇਸ਼ਨ ਆ ਉਹ ਅਮਰੀਕਾ ਨੂੰ ਦਿੰਦਾ ਰਿਹਾ ਹੈਗਾ। ਕਹਿੰਦੇ ਵੀ ਉਹ ਇਨਫੋਰਮੇਸ਼ਨ ਲੀਕ ਹੋਈ ਹੈਗੀ। ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਵੀ ਜ਼ਾਂਗ ਵਾਜ਼ ਅਕਿਊਜ਼ਡ ਆਫ ਲੀਕਿੰਗ ਇਨਫੋਰਮੇਸ਼ਨ, ਜੋ ਕੰਟਰੀ ਦਾ ਨਿਊਕਲੀਅਰ ਵੈਪਨ ਪ੍ਰੋਗਰਾਮ ਹੈਗਾ, ਤੇ ਉਹਨ ਬ੍ਰਾਈਬਸ ਵੀ ਲਏ ਹੈਗੇ ਆ, ਤੇ ਇਹ ਤੋਂ ਬਾਅਦ ਉਹਦੀ ਪ੍ਰਮੋਸ਼ਨ ਵੀ ਇੱਕ ਆਫੀਸਰ ਦੀ ਉਹਨ ਡਿਫੈਂਸ ਦੇ ਵਿੱਚ ਕੀਤੀ ਸੀਗੀ, ਜੋ ਉਹਦੇ ਬਹੁਤ ਲਾਗੇ ਸੀਗਾ। ਸੋ ਇਹ ਕਾਫੀ 71 ਸਾਲ ਕਹਿ ਗਿਆ ਸੀ, 75 ਸਾਲਾਂ ਦਾ ਜ਼ੈਂਗ ਇਹ ਉੱਥੇ ਦਾ ਜੋ ਮਿਲਟਰੀ ਦਾ ਹੈਡ ਆ, ਤੇ ਉੱਥੇ ਦੀ ਜਿਹੜੀ ਰੂਲਿੰਗ ਕਮਿਊਨਿਸਟ ਪਾਰਟੀ ਹੈਗੀ ਆ ਉਹਦਾ ਅਲੀਟ ਪੋਲਿਟ ਬਿਊਰੋ ਮੈਂਬਰ ਵੀ ਸੀ। ਜੀ ਬਿਲਕੁਲ। ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਲਾਸਟ ਹੌਸਟੇਜ ਜਿਹੜਾ ਗਾਜ਼ਾ ਦੇ ਵਿੱਚ ਸੀਗਾ ਉਸ ਦੀ ਬਾਡੀ ਉਹਨਾਂ ਨੂੰ ਮਿਲ ਚੁੱਕੀ ਹੈਗੀ ਆ। ਜਿਹੜੇ ਇਜ਼ਰਾਈਲ ਡਿਫੈਂਸ ਫੋਰਸਿਸ ਆ IDF, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਉਹਦੇ ਜਿਹੜੇ ਰਿਮੇਨ ਆ, ਉਹਦੀ ਲਾਸ਼ ਆ, ਜੋ ਵੀ ਉਸਦੀ ਹਾਲਾਤ ਹੋਣਗੇ ਉਸ ਗਾਜ਼ਾ ਦੇ ਵਿੱਚ ਜਿਹੜਾ ਹੌਸਟੇਜ ਬਣਾ ਕੇ ਰੱਖਿਆ ਸੀਗਾ ਹਮਾਸ ਵਾਲਿਆਂ ਨੇ, ਉਸ ਨੂੰ ਕਹਿੰਦੇ ਵੀ ਵਾਪਸ ਇਜ਼ਰਾਈਲ ਦੇ ਹਵਾਲੇ ਹੁਣ ਕਰ ਦਿੱਤਾ ਜਿਹੜਾ ਗਿਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਜਿਹੜਾ ਉਹ ਕਿਹਾ ਵੀ ਇਹ ਬੜੀ ਤਗੜੀ ਜਿਹੜੀ ਅਚੀਵਮੈਂਟ ਆ ਉਹ ਹੋਈ ਹੈਗੀ ਆ। ਸੋ ਇੱਕ ਪਾਸੇ ਗਾਜ਼ਾ ਨੂੰ ਲੈ ਕੇ ਪੀਸ ਬੋਰਡ ਜਿਹੜਾ ਆ ਉਹ ਬਣਾਇਆ ਜਾ ਰਿਹਾ ਆ, ਜਿਸ ਨੂੰ ਲੈ ਕੇ ਵੱਖ-ਵੱਖ ਲੋਕ ਅਟਕਲਾਂ ਜਿਹੜੀਆਂ ਕਰ ਰਹੇ ਵੀ ਇਹਦੇ ਨਾਲ ਪੀਸ ਹੋਣੀ ਆ ਜਾਂ ਇਸ ਨੂੰ ਇੱਕ ਡਿਵੈਲਪਮੈਂਟ ਦੇ ਤੌਰ ਦੇ ਉੱਤੇ ਗਾਜ਼ਾ ਨੂੰ ਉੱਥੇ ਬਣਾਇਆ ਜਾਣਾ ਆ, ਜੋ ਕਿ ਟਰੰਪ ਹੁਣਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਆਪਣੇ ਇਸ ਕਾਰਜਕਾਲ ਦੇ ਇੱਕ AI ਦੇ ਨਾਲ ਜਨਰੇਟਡ ਵੀਡੀਓ ਵੀ ਉਸ ਬਾਬਤ ਸ਼ੋਅ ਜਿਹੜੀ ਉਹ ਕੀਤੀ ਸੀਗੀ। ਪਰ IDF ਨੇ ਜਿਹੜਾ ਆ ਉਹ ਕਨਫਰਮ ਕੀਤਾ ਵੀ ਜਿਹੜੀ ਲਾਸਟ ਹੌਸਟੇਜ ਦੀ ਬਾਡੀ ਜਿਹੜੀ ਇਹਨਾਂ ਦੇ ਕੋਲ ਨਹੀਂ ਸੀ ਪਹੁੰਚੀ, ਉਹ ਵੀ ਉਹਨਾਂ ਨੂੰ ਹੁਣ ਵਾਪਸ
ਘੱਲ ਦਿੱਤੀ ਗਈ ਹੈ। ਰੈਨ ਗਵੀਲੀ ਇਸ ਦਾ ਜਿਹੜਾ ਉਹ ਨਾਮ ਸੀਗਾ। 7 ਅਕਤੂਬਰ ਨੂੰ ਕਹਿੰਦੇ ਵੀ ਉਹ ਮਾਰਿਆ ਗਿਆ ਸੀਗਾ ਤੇ ਇਸ ਦੀ ਬੋਡੀ ਨੂੰ ਗਾਜ਼ਾ ਦੇ ਵਿੱਚ ਹਮਾਸ ਵਾਲਿਆਂ ਨੇ ਆਪਣੇ ਕੋਲ ਹੌਸਟੇਜ ਦੇ ਤੌਰ ਦੇ ਉੱਤੇ ਬਣਾ ਕੇ ਰੱਖਿਆ ਹੋਇਆ ਸੀ। ਜਿਸ ਤਰ੍ਹਾਂ ਮੈਂ ਛੋਟੀ ਜਿਹੀ ਖਬਰ ਸਾਂਝੀ ਕੀਤੀ ਸੀ ਵੀ ਕਾਰਨੀ ਨੇ ਜੋ ਸਟੇਟਮੈਂਟ ਟਰੰਪ ਉਹਨਾਂ ਦੇ ਜੋ ਸਟੇਟਮੈਂਟ ਦਿੱਤੀ ਸੀ ਉਹਦਾ ਜਵਾਬ ਦਿੱਤਾ ਸੀ, ਪਰ ਅੱਜ ਕਾਰਨੀ ਨੇ ਇਹ ਕਿਹਾ ਵੀ ਕੈਨੇਡਾ ਦੀ ਕੋਈ ਪਲਾਨ ਨਹੀਂ ਹੈਗੀ ਵੀ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਚਾਈਨਾ ਦੇ ਨਾਲ ਕਰੀਏ, ਕਿਉਂਕਿ ਟਰੰਪ ਉਹਨਾਂ ਨੇ ਕਿਹਾ ਸੀ ਵੀ ਜੇ ਚਾਈਨਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਤੇ ਤੁਹਾਡੀਆਂ ਚੀਜ਼ਾਂ ਦੇ ਉੱਤੇ 100% ਟੈਰਿਫ ਲੱਗੂਗਾ, ਪਲੱਸ ਚਾਈਨਾ ਵਾਲੇ ਤੁਹਾਨੂੰ ਜੀਂਦਿਆਂ ਨੂੰ ਖਾ ਜਾਣਗੇ। ਕਾਰਨੀ ਨੇ ਇਹ ਕਿਹਾ ਵੀ ਜੋ ਰੀਸੈਂਟ ਐਗਰੀਮੈਂਟ ਚਾਈਨਾ ਦੇ ਨਾਲ ਹੋਇਆ ਹੈਗਾ ਉਹ ਸਿਰਫ ਟੈਰਿਫ ਜਿਹੜੇ ਸੀ ਲਾਏ ਗਏ ਸੀ ਚਾਈਨਾ ਵੱਲੋਂ ਵੀ ਕੈਨੇਡਾ ਵੱਲੋਂ ਵੀ, ਉਹਨਾਂ ਦੇ ਵਿੱਚ ਥੋੜਾ ਘੱਟ ਉਹ ਕੀਤਾ ਗਿਆ, ਉਹ ਵੀ ਕੁਛ ਸੈਕਟਰਸ ਦੇ ਵਿੱਚ। ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਚਾਈਨਾ ਸਕਸੈਸਫੁਲੀ ਤੇ ਕੰਪਲੀਟਲੀ ਟੇਕਿੰਗ ਓਵਰ ਦ ਵਨ ਗ੍ਰੇਟ ਕੰਟਰੀ ਆਫ ਕੈਨੇਡਾ, ਸੋ ਸੈਡ ਟੂ ਸੀ ਇਟ ਹੈਪਨਸ। ਕਹਿੰਦੇ ਵੀ ਆਈ ਓਨਲੀ ਹੋਪ ਦੇ ਲੀਵ ਆਈਸ ਹਾਕੀ ਅਲੋਨ। ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਇਹ ਉਹਨਾਂ ਨੇ ਫਨ ਅੱਜ ਬਣਾਇਆ ਫਿਰ ਪੂਰਾ ਉਹਨਾਂ ਸਟੇਟਮੈਂਟ ਨੇ। ਜਿਹੜੀ ਆ ਉਹਨਾਂ ਨੇ ਅੱਜ ਫਿਰ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਪ੍ਰਾਈਮ ਮਿਨਿਸਟਰ ਜੋ ਕਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਤਾਂ ਫ੍ਰੀ ਟ੍ਰੇਡ ਐਗਰੀਮੈਂਟ ਹੈਗਾ US ਮੈਕਸੀਕੋ ਤੇ ਕੈਨੇਡਾ ਦਾ, ਤੇ ਅਸੀਂ ਉਹਨੂੰ ਕਮਿਟਡ ਹੈਗੇ ਆ। ਸੋ ਕਹਿੰਦੇ ਵੀ ਨੌਨ ਮਾਰਕੀਟ ਜੋ ਇਕੋਨਮੀਜ਼ ਹੈਗੀਆਂ ਵਿਦਆਊਟ ਪ੍ਰਾਇਰ ਨੋਟੀਫਿਕੇਸ਼ਨ ਅਸੀਂ ਇਦਾਂ ਦਾ ਕੰਮ ਨਹੀਂ ਕਰਾਂਗੇ। ਹਾਲਾਂਕਿ ਉਹਨਾਂ ਨੇ ਸਟੇਟਮੈਂਟ ਜ਼ਰੂਰ ਪਹਿਲਾਂ ਇੱਕ ਵਾਰ ਜਾਰੀ ਕੀਤੀ ਸੀ ਵੀ ਨਹੀਂ ਹੁਣ ਸਾਨੂੰ ਹੋਰ ਆਲਟਰਨੇਟਿਵ ਦੇਖਣੇ ਪੈਣੇ ਆ, ਵੀ ਚਾਈਨਾ ਨਾਲ ਆ, ਹੁਣ ਆਸਟ੍ਰੇਲੀਆ ਵੀ ਜਾ ਰਹੇ ਆ, ਇੰਡੀਆ ਵੀ ਕਹਿੰਦੇ ਵੀ ਜੋ ਕਾਰਨੀ ਆ ਉਹ ਜਾ ਰਹੇ ਹੈਗੇ ਆ। ਪਰ ਟਰੰਪ ਹੁਣੀ ਤਾਂ ਫਿਰ ਤੁਹਾਨੂੰ ਪਤਾ ਵੀ ਆਵਾਜ਼ ਪੂਰਾ ਰੱਖਦੇ ਹੈਗੇ ਆ, ਤੇ ਉਹ ਫਿਰ ਬੜਾ ਟਾਈਮ ਨਹੀਂ ਲਾਉਂਦੇ ਸਟੇਟਮੈਂਟ ਇਸ਼ੂ ਕਰਨ ਦੇ ਲਈ। ਹੁਣ ਤੀਜੀ ਕਿ ਚੌਥੀ ਸਟੇਟਮੈਂਟ ਜਿਹੜੀ ਆ ਉਹਨਾਂ ਨੂੰ ਜਾਰੀ ਕਰ ਦਿੱਤੀ ਗਈ ਹੈਗੀ ਆ। ਜੀ ਤੇ ਹਜੇ ਅਸੀਂ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।